ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲੇਹੁ ਤੁਮ ਕਥਾ ਸੁਧਾਰੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਵਡਹੰਸ ਮਹੱਲਾ ਪੰਜਵਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ, ਹਉ ਕਿਉ ਪਾਈ ਗੁਰ ਪੂਰੇ। ਜੇ ਸੋ ਖੇਲ ਖਿਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਮੇਰੇ ਅੰਤਰ ਭੁੱਖ ਨਾ ਉਤਰੈ ਅੰਮਾਲੀ, ਜੇ ਸੋ ਭੋਜਨ ਮੈਂ ਨੀਰੇ। ਮੇਰੇ ਮਨ ਤਨ ਪ੍ਰੇਮ ਪਿਰਮ ਕਾ, ਬਿਨ ਦਰਸ਼ਨ ਕਿਉ ਮਨ ਧੀਰੇ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਮੈਂ ਮਿਲੇ ਹੋ ਮਿੱਤਰ ਸੁਖ ਦਾਤਾ। ਉਹ ਜੀ ਕੀ ਮੇਰੀ ਸਭ ਵੇਦਨ ਜਾਣੈ, ਨਿਤ ਸੁਣਾਵੈ ਹਰ ਕੀਆ ਬਾਤਾ। ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ, ਜਿਉ ਚਾਤ੍ਰਿਕ ਜਲ ਕੋ ਬਿਲ ਲਾਤਾ। ਹਉ ਕਿਆ ਗੁਣ ਤੇਰੇ ਸਾਰ ਸਮਾਲੀ, ਮੈਂ ਨਿਰਗੁਣ ਕਉ ਰਖ ਲੇਤਾ। ਹਉ ਭਈ ਉਡੀਣੀ ਕੰਤ ਕਉ ਮਾਲੀ, ਸੋ ਪਿਰ ਕਦ ਨੈਣੀ ਦੇਖਾ। ਸਭ ਰਸ ਭੋਗਣ ਵਿਸਰੇ ਬਿਨ ਪਿਰ ਕੈ, ਸਭ ਰਸ ਭੋਗਣ ਵਿਸਰੇ ਬਿਨ ਪਿਰ ਕੈ ਕਿਤੈ ਨਾ ਲੇਖਾ। ਇਹੋ ਕਾਪੜ ਤਨ ਨਾ ਸੁਖਾਵਈ, ਕਰ ਨਾ ਸਕਉ ਹਉ ਵੇਸਾ। ਜਿਨੀ ਸਖੀ ਲਾਲ ਰਾਵਿਆ ਪਿਆਰਾ, ਤਿਨ ਆਗੈ ਹਮ ਆਦੇਸਾ। ਮੈਂ ਸਭ ਸੀਗਾਰ ਬਣਾਇਆ ਅੰਮਾਲੀ, ਬਿਨ ਪਿਰ ਕਾਮ ਨਾ ਆਏ। ਜਾ ਸਹਿਬਾਤ ਨਾ ਪੁੱਛੀਆ ਅੰਮਾਲੀ, ਤਾ ਬਿਰਥਾ ਜੋਬਨ ਸਭ ਜਾਏ। ਧਨ ਧਨ ਤੇ ਸੁਹਾਗਣੀ ਅੰਮਾਲੀ, ਜਿਨ ਸਹੁ ਰਹਿਆ ਸਮਾਏ। ਹਉ ਵਾਰਿਆ ਤਿਨ ਸੁਹਾਗਣੀ ਅੰਮਾਲੀ, ਤਿਨ ਕੇ ਧੋਵਾ ਸਦ ਪਾਏ। ਜਿਚਰ ਦੂਜਾ ਭਰਮ ਸਾ ਅੰਮਾਲੀ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਜਾ ਮਿਲਿਆ ਪੂਰਾ ਸਤਿਗੁਰੂ ਅੰਮਾਲੀ, ਤਾ ਆਸਾ ਮਨਸਾ ਸਭ ਪੂਰੇ। ਮੈਂ ਸਰਬ ਸੁਖਾ ਸੁਖ ਪਾਇਆ ਅੰਮਾਲੀ, ਫਿਰ ਸਰਬ ਰਹਿਆ ਭਰ ਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅੰਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਮੇਰੇ ਅੰਤਰ ਲੋਚਾ ਮਿਲਣ ਕੀ ਪਿਆਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਤਿਤ ਪਾਵਨ ਭਗਤ ਵਛਲ, ਅੰਤਰਜਾਮੀ ਕਰੁਣਾ ਨਿਧਾਨ, ਗੁਰੂ ਗਰੀਬ ਨਵਾਜ, ਕਲਯੁਗ ਕੇ ਤਾਰਨ ਹਾਰੇ ਸ਼ਬਦ ਗੁਰੂ। ਦਸਾਂ ਹੀ ਪਾਤਸ਼ਾਹੀਆਂ ਕੇ ਆਤਮਿਕ ਸਰੂਪ ਸਤਿਗੁਰੂ, ਜੁਗੋ ਜੁਗ ਅਟਲ ਸਤਿਗੁਰੂ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀਓ। ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਮਹਾਰਾਜ ਸਾਹਿਬ ਜੀ ਦੀ ਪਾਵਨ ਹਜ਼ੂਰੀ ਅੰਦਰ ਦੀਵਾਨ ਸਜੇ ਸਨ। ਸਜੇ ਹੋ ਦੀਵਾਨਾਂ ਅੰਦਰ ਆਪ ਸਰਬਤ ਸੰਗਤਾਂ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰ ਰਹੇ ਹੋ।
ਅੰਮ੍ਰਿਤਮਈ ਪਾਵਨ ਗੁਰਬਾਣੀ ਦੇ ਜਾਪ। ਆਸਾ ਕੀ ਵਾਰ ਗੁਰਬਾਣੀ ਦਾ ਰਸ ਭਿੰਨਾ ਕੀਰਤਨ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਹੁਣ ਇਸ ਪਾਵਨ ਅਸਥਾਨ ਤੇ ਚੱਲ ਰਹੀ ਲੜੀਵਾਰ ਗੁਰਬਾਣੀ ਦੀ ਕਥਾ ਵਿਚਾਰ ਦਾ ਸਮਾਂ ਹੋਇਆ ਹੈ। ਆਓ ਸਾਧ ਸੰਗਤ ਜੀ ਹੋਰ ਵੀ ਕੁਝ ਸਮਾਂ ਪਿਆਰ ਸਤਿਕਾਰ ਸਹਿਤ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੈਠ ਕੇ ਲੜੀਵਾਰ ਗੁਰੂ ਸ਼ਬਦ ਦੇ ਵਿਚਾਰ ਨਾਲ ਜੁੜ ਕੇ ਲਾਹੇ ਪ੍ਰਾਪਤ ਕਰੀਏ। ਜਿਵੇਂ ਗਰੀਬ ਨਵਾਜ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਪਾਵਨ ਸ਼ਬਦ ਅੰਦਰ ਜੀਵ ਰੂਪ ਸਖੀ ਦਾ ਰੂਪਕ ਅਲੰਕਾਰ ਬਣਾ ਕੇ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਜਿਵੇਂ ਮਹਾਤਮਾ ਰੂਪ ਜੋ ਸਖੀ ਹੈ ਉਸ ਨੂੰ ਅੰਮਾਲੀ ਕਹਿ ਕੇ ਮਹਾਰਾਜ ਸਾਹਿਬ ਜੀ ਨੇ ਸ਼ਬਦ ਦੇ ਅੰਦਰ ਸੰਬੋਧਨ ਕੀਤਾ ਕਿ ਅੰਮਾ ਵਤ ਮਹਾਤਮਾ ਰੂਪ ਸਖੀ, ਉਸ ਪਿਆਰੇ ਪਰਮੇਸ਼ਰ ਦੇ ਨਾਲ ਮੇਰਾ ਕਿਵੇਂ ਮਿਲਾਪ ਹੋ ਸਕਦਾ ਹੈ। ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦੀ ਮੈਨੂੰ ਕਿਵੇਂ ਪ੍ਰਾਪਤੀ ਹੋ ਸਕਦੀ ਹੈ। ਉਹਨਾਂ ਮਹਾਤਮਾ ਰੂਪ ਅੰਮਾ ਵਤ ਸਖੀਆਂ ਦੇ ਪਾਸ ਬੇਨਤੀ ਕੀਤੀ ਜਿਨ੍ਹਾਂ ਨੇ ਪਰਮੇਸ਼ਰ ਨੂੰ ਪਾ ਲਿਆ ਹੈ, ਜਿਨ੍ਹਾਂ ਨੇ ਜੀਵਨ ਕਾਲ ਦੌਰਾਨ ਵਾਹਿਗੁਰੂ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਲਈ ਹੈ। ਐਸਾ ਮਹਾਰਾਜ ਸਾਹਿਬ ਜੀ ਅਲੰਕਾਰ ਬਣਾ ਕਰਕੇ ਜੀਵ ਰੂਪ ਸਖੀ ਤੇ ਮਹਾਤਮਾ ਰੂਪ ਸਖੀ ਦੇ ਸੰਵਾਰ ਦੁਆਰਾ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਪਿਆਰ ਦੇ ਨਾਲ ਸਤਿਗੁਰੂ ਜੀ ਦੇ ਚਰਨਾਂ ਵਿੱਚ ਬੈਠ ਕੇ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ। ਵਿਚਾਰ ਦੀ ਪ੍ਰਾਰੰਭਤਾ ਤੋਂ ਪਹਿਲਾਂ ਜ਼ਰੂਰੀ ਹੈ ਮਨ ਨੂੰ ਇਕਾਗਰ ਕਰਨਾ। ਸਰਬੱਤ ਸੰਗਤ ਅਸੀਸ ਬਖਸ਼ਿਸ਼ ਕਰੋ। ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੂੰ ਸੀਸ ਝੁਕਾ ਕੇ ਰਸਨਾ ਤੋਂ ਪਿਆਰ ਨਾਲ ਉਚਾਰਨ ਕਰੋ। ਜੀ ਕਰੋ ਰਸਨਾ ਪਵਿੱਤਰ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਡਹੰਸ ਮਹੱਲਾ ਪੰਜਵਾ। ਘਰ ਦੂਜਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਡਹੰਸ ਰਾਗ ਅੰਦਰ ਧੰਨ ਸਤਿਗੁਰੂ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਦੂਸਰੇ ਘਰ ਸੁਰ ਤਾਲ ਅੰਦਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 564 ਅੰਗ ਤੇ ਪਾਵਨ ਸ਼ਬਦ ਰਾਹੀਂ ਉਪਦੇਸ਼ ਬਖਸ਼ਿਸ਼ ਕਰ ਰਹੇ ਹਨ। ਸ਼ਬਦ ਦੀ ਪ੍ਰਾਰੰਭਤਾ ਤੋਂ ਪਹਿਲਾਂ ਪ੍ਰਮਾਤਮਾ ਦਾ ਨਿਰਦੇਸ਼ਕ ਮੰਗਲ ਕੀਤਾ ਹੈ। ਇੱਕ ਅਦੁੱਤੀ ਸਰੂਪ ਹੈ। ਓੰਕਾਰ ਸਰਬ ਜੀਵਾਂ ਦਾ ਪ੍ਰਕਾਸ਼ਕ ਹੈ। ਸਤ ਸਦੀਵੀ ਕਾਲ ਸੱਚਾ ਹੈ। ਗੁਰ ਚੇਤਨ ਸਰੂਪ ਹੈ। ਪ੍ਰਸਾਦ ਇੱਕ ਰਸ ਆਨੰਦ ਸਰੂਪ ਹੈ। ਸਤਿਗੁਰੂ ਜੀ ਦੀ ਕਿਰਪਾ ਦੁਆਰਾ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਸਕਦੀ ਹੈ। ਇਹ ਸ਼ਬਦ ਦੇ ਜੋ ਸਾਧ ਸੰਗਤ ਜੀ ਸਮਾਪਤੀ ਦੀਆਂ ਪੰਕਤੀਆਂ ਹਨ, ਤਿੰਨਾਂ ਪੰਕਤੀਆਂ ਵਿੱਚ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਇਹੋ ਹੀ ਦਰਸਾਇਆ ਹੈ, ਇਹ ਪ੍ਰਾਣਾ ਤਾਰੇ ਜੀ ਪੂਰੇ ਗੁਰੂ ਦੁਆਰਾ ਹੀ ਪ੍ਰਮਾਤਮਾ ਮਿਲਦਾ ਹੈ। ਸਤਿਗੁਰੂ ਜੀ ਦੇ ਚਰਨੀ ਲੱਗਣੇ ਕਰਕੇ ਹੀ ਪਤੀ ਪਰਮੇਸ਼ਰ ਦੀ ਪ੍ਰਾਪਤੀ ਹੁੰਦੀ ਹੈ। ਮਹਾਰਾਜ ਸਾਹਿਬ ਜੀ ਜੀਵ ਰੂਪ ਸਖੀ, ਵਿਛੜੀ ਹੋਈ ਜੀਵ ਰੂਪ ਸਖੀ ਨੂੰ ਪ੍ਰਮਾਤਮਾ ਦੇ ਨਾਲ ਮਿਲਾਉਂਦੇ ਹੈ। ਜੇ ਕਿਤੇ ਜੀਵ ਮਨ ਬਾਣੀ ਸਰੀਰ ਕਰਕੇ ਸਤਿਗੁਰੂ ਜੀ ਦੇ ਚਰਨਾਂ ਨਾਲ ਜੁੜ ਜਾਵੇ, ਮਨ ਬਾਣੀ ਸਰੀਰ ਕਰਕੇ ਗੁਰੂ ਵਾਲਾ ਬਣ ਜਾਵੇ, ਤੋ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਹਿਲਾਂ ਵੀ ਨਿਰਦੇਸ਼ਕ ਮੰਗਲ ਕਰਦਿਆਂ ਹੋਏ ਪੱਕੀ ਮੋਹਰ ਲਗਾ ਦਿੱਤੀ ਹੈ, ਸਤਿਗੁਰ ਪ੍ਰਸਾਦ। ਪ੍ਰਸਾਦ ਦਾ ਆਖਰੀ ਅਰਥ ਕਿਰਪਾ ਵੀ ਹੈ ਕਿ ਸਤਿਗੁਰੂ ਜੀ ਦੀ ਕਿਰਪਾ ਦੁਆਰਾ ਹੀ ਇਹ ਜੀਵ ਪ੍ਰਮਾਤਮਾ ਮਿਲਦਾ ਹੈ। ਓੰਕਾਰ ਦੀ ਸ਼ਕਤੀ ਨੂੰ ਪਾਇਆ ਜਾ ਸਕਦਾ ਹੈ। ਮੇਰੇ ਅੰਤਰ ਲੋਚਾ ਮਿਲਨ ਕੀ ਪਿਆਰੇ। ਜਿਵੇਂ ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਪਿਆਰੇ ਪਰਮੇਸ਼ਰ ਦੇ ਨਾਲ ਮਿਲਣ ਦੀ ਮੇਰੇ ਮਨ ਦੇ ਅੰਦਰ ਲੋਚਾ ਹੈ, ਲੋਚਨਾ ਹੈ, ਇੱਛਾ ਹੈ। ਸਾਧ ਸੰਗਤ ਜੀ, ਇੱਕ ਜੀਵ ਦੇ ਮਨ ਦੇ ਅੰਦਰ ਮਨਸਾ ਹੁੰਦੀ ਹੈ, ਕੋਈ ਇੱਛਾ ਮਨ ਦੇ ਅੰਦਰ ਧਾਰਨ ਕਰਦਾ ਹੈ। ਜਦੋਂ ਮਨ ਜਿਹੜਾ ਲੋਚਦਾ ਹੈ ਨਾ, ਭਾਵ ਲੋਚੇ ਦਾ ਆਖਰੀ ਅਰਥ ਕਹਿ ਲਈਏ
ਕਿ ਹੋਰ ਕਿਸੇ ਪਾਸੇ ਵੀ ਜੀਵ ਦਾ ਫਿਰ ਧਿਆਨ ਨਹੀਂ ਹੁੰਦਾ। ਕੇਵਲ ਜੋ ਮਨ ਦੇ ਅੰਦਰ ਇੱਛਾ ਹੁੰਦੀ ਉਸੇ ਨੂੰ ਮਨ ਬਾਰ-ਬਾਰ ਲੋਚਦਾ ਰਹਿੰਦਾ ਹੈ, ਬਾਰ-ਬਾਰ ਯਾਦ ਕਰਦਾ ਰਹਿੰਦਾ ਹੈ, ਕਦੋਂ ਮੈਨੂੰ ਇਹ ਪ੍ਰਾਪਤੀ ਹੋਵੇਗੀ। ਭਾਵੇਂ ਪ੍ਰਤੱਖ ਵੀ ਇਸ ਸੰਸਾਰ ਦੇ ਅੰਦਰ ਸਾਧ ਸੰਗਤ ਜੀ ਕੋਈ ਵਸਤੂ ਕਿਸੇ ਨੂੰ ਪਿਆਰੀ ਲੱਗਦੀ ਹੋਵੇ ਜਾਂ ਹੋਰ ਕੋਈ ਪਦਾਰਥ ਕਿਸੇ ਨੂੰ ਚੰਗਾ ਲੱਗਦਾ ਹੋਵੇ, ਬਾਰ-ਬਾਰ ਉਸੇ ਪਦਾਰਥ ਨੂੰ, ਉਸੇ ਵਸਤੂ ਨੂੰ ਪਿਆਰ ਦੇ ਵਿੱਚ ਭੇਜ ਕਰਕੇ ਜੀਵ ਯਾਦ ਕਰਦਾ ਹੈ ਕਿ ਮੇਰੇ ਮਨ ਨੂੰ ਬਹੁਤ ਚੰਗੀ ਲੱਗੀ ਹੈ, ਇਹ ਵਸਤੂ ਦੀ ਮੈਨੂੰ ਪ੍ਰਾਪਤੀ ਹੋ ਜਾਣੀ ਚਾਹੀਦੀ ਹੈ। ਤੇ ਜਦੋਂ ਤੱਕ ਪ੍ਰਾਪਤੀ ਨਹੀਂ ਹੁੰਦੀ ਉਦੋਂ ਤੱਕ ਜੀਵਨ ਦੇ ਅੰਦਰ ਯਤਨਸ਼ੀਲ ਰਹਿੰਦਾ ਪਾਉਣ ਦੇ ਲਈ, ਬਾਰ-ਬਾਰ ਉਸ ਨੂੰ ਯਾਦ ਕਰਦਾ ਹੈ, ਬਾਰ-ਬਾਰ ਪਿਆਰ ਵਿੱਚ ਭਿੱਜ ਕਰਕੇ ਉਸ ਨੂੰ ਹੀ ਚੇਤੇ ਕਰਦਾ ਰਹਿੰਦਾ, ਮਨ ਉਹਦਾ ਬਾਰ-ਬਾਰ ਉਸੇ ਨੂੰ ਪਾਉਣ ਦੇ ਵਾਸਤੇ ਲੋਚਦਾ ਰਹਿੰਦਾ। ਤੋ ਜਦ ਮਹਾਰਾਜ ਧੰਨ ਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਕਹਿੰਦੇ ਹਨ, ਜਿਨ੍ਹਾਂ ਜਗਿਆਸੂ ਜਨਾਂ ਦੇ ਹਿਰਦੇ ਅੰਦਰ ਪ੍ਰਮਾਤਮਾ ਦੇ ਚਰਨਾਂ ਦਾ ਪਿਆਰ ਲੱਗਾ ਹੈ, ਅਕਾਲ ਪੁਰਖ ਵਾਹਿਗੁਰੂ ਜੀ ਦਾ ਸਰੂਪ ਜਿਨ੍ਹਾਂ ਨੂੰ ਮਨ ਕਰਕੇ ਪਿਆਰਾ ਲੱਗਾ, ਉਹ ਫਿਰ ਗੁਰਮੁਖ ਪਿਆਰੇ ਹਰ ਸਮੇਂ ਪ੍ਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਨੇ। ਪਰਮੇਸ਼ਰ ਦੇ ਸਰੂਪ ਨੂੰ ਹਰ ਸਮੇਂ ਉਹਨਾਂ ਦਾ ਮਨ ਲੋਚਦਾ ਰਹਿੰਦਾ ਹੈ। ਮੇਰਾ ਮਨ ਲੋਚੈ ਗੁਰ ਦਰਸ਼ਨ ਤਾਈ, ਬਿਲਪ ਕਰੇ ਚਾਤਰਿਕ ਕੀ ਨਿਆਈ। ਫਬੀਹੇ ਦੀ ਤਰ੍ਹਾਂ ਬਾਰ-ਬਾਰ ਪੁਕਾਰਾਂ ਕਰਦੇ ਨੇ ਪਰਮੇਸ਼ਰ ਦੇ ਦੀਦਾਰ ਕਰਨ ਦੇ ਲਈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਮੇਰਾ ਅੰਤਰ ਲੋਚਾ ਮਿਲਣ ਕੀ ਪਿਆਰੇ। ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ, ਪਿਆਰੇ ਪਰਮੇਸ਼ਰ ਦੇ ਨਾਲ ਮਿਲਣ ਦੀ ਸਾਡੇ ਮਨ ਦੇ ਅੰਦਰ ਲੋਚਾ ਹੈ। ਹਉ ਕਿਉ ਪਾਈ ਗੁਰ ਪੂਰੇ। ਹੇ ਪੂਰੇ ਸਤਿਗੁਰੂ ਜੀ, ਕਿਵੇਂ ਉਸ ਪਰਮਾਤਮਾ ਨੂੰ ਮੈਂ ਪਾਉਣਾ ਕਰਾਂ। ਜਾਂ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਕਿਰਪਾ ਦੁਆਰਾ ਹੈ ਜੀਵ ਰੂਪ ਸਖੀ ਤੋਂ ਉਸ ਪਰਮਾਤਮਾ ਨੂੰ ਪਾ ਸਕਦੀ ਹੈ। ਹਉ ਕਿਉਂ ਪਾਵਾਂ, ਪਹਿਲਾ ਪ੍ਰਸ਼ਨ ਵੀ ਕੀਤਾ ਹੈ ਤੇ ਅੱਗੋਂ ਮਹਾਤਮਾ ਰੂਪ ਸਖੀ ਜਵਾਬ ਦਿੰਦੀ ਹੈ, ਗੁਰ ਪੂਰੇ। ਪੂਰੇ ਸਤਿਗੁਰੂ ਜੀ ਦੁਆਰਾ ਹੈ ਜੀਵ ਰੂਪ ਸਖੀ ਤੋਂ ਪਰਮਾਤਮਾ ਨੂੰ ਪਾ ਸਕਦੀ ਹੈ। ਪਤੀ ਪਰਮੇਸ਼ਰ ਦੇ ਨਾਲ ਤੇਰਾ ਤਾਲ ਮਿਲਾਪ ਹੋਵੇਗਾ, ਸਤਿਗੁਰੂ ਜੀ ਦੀ ਸ਼ਰਨ ਧਾਰਨ ਕਰ ਲਵੇ, ਮਹਾਰਾਜ ਸਾਹਿਬ ਜੀ ਦੀ ਸਿੱਖਿਆ ਨੂੰ ਜੀਵਨ ਦੇ ਵਿੱਚ ਕਮਾ ਲਵੇ, ਸਤਿਗੁਰੂ ਜੀ ਦੇ ਦਰਸਾਏ ਹੋਏ ਮਾਰਗ ਤੇ ਚੱਲੇ, ਫਿਰ ਸੁਭਾਵਿਕ ਹੀ ਤੈਨੂੰ ਪ੍ਰਮਾਤਮਾ ਮਿਲ ਜਾਵੇਗਾ। ਪੂਰੇ ਸਤਿਗੁਰੂ ਜੀ ਤੋਂ ਬਿਨਾਂ ਪ੍ਰਮਾਤਮਾ ਮਿਲਦਾ ਹੀ ਨਹੀਂ ਹੈ। ਮਨੁੱਖ ਭਾਵੇਂ ਜਿੰਨਾ ਮਰਜ਼ੀ ਕੋਈ ਯਤਨ ਕਰ ਲਵੇ, ਭਾਵੇਂ ਕਹੀ ਜਾਵੇ ਕਿ ਮੈਂ ਬਹੁਤੀਆਂ ਸਾਧਨਾਂ ਮੈਂ ਜੀਵਨ ਦੇ ਵਿੱਚ ਕੀਤੀਆਂ ਨੇ, ਕਰ ਵੀ ਰਿਹਾ, ਆਉਣ ਵਾਲੇ ਸਮੇਂ ਵਿੱਚ ਵੀ ਮੈਂ ਯਤਨਸ਼ੀਲ ਹਾਂ ਸਾਧਨਾਵਾਂ ਕਰਨ ਦੇ ਲਈ, ਪਰ ਸਾਧ ਸੰਗਤ ਜੀ, ਜੋ ਗੁਰਮਤਿ ਦੀ ਗੁਰੂ ਘਰ ਦੀ ਰਵਾਇਤ ਹੈ, ਇਹ ਮਰਜ਼ਾਦਾ ਹੈ। ਸਤਿਗੁਰੂ ਜੀ ਗੁਰਬਾਣੀ ਵਿੱਚ ਬਾਰ-ਬਾਰ ਸ਼ਬਦ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਚਾਰਨ ਕੀਤੇ ਹੈ ਕਿ ਹੇ ਪ੍ਰਾਣਾ ਧਾਰੀ ਜੀਵ, ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਪੂਰੇ ਪ੍ਰਮਾਤਮਾ ਦੇ ਨਾਲ ਮਿਲਿਆ ਹੀ ਨਹੀਂ ਜਾ ਸਕਦਾ। ਜਿਹੜਾ ਜੀਵ ਸਤਿਗੁਰੂ ਜੀ ਤੋਂ ਬੇਮੁਖ ਹੋ ਜਾਂਦਾ ਹੈ, ਸਾਧ ਸੰਗਤ ਜੀ, ਉਹ ਬਾਰ-ਬਾਰ ਪਛਤਾਉਂਦਾ ਹੋਇਆ, ਝੂਰਦਾ ਹੋਇਆ, ਜਮਾਂ ਦੀਆਂ ਚੋਟਾਂ ਖਾਂਦਾ ਰਹਿੰਦਾ ਹੈ। ਭਾਵੇਂ ਅਨੇਕਾਂ ਜਨਮ ਵੀ ਧਾਮ ਭਟਕ ਕਰਕੇ ਆ ਜਾਵੇ, ਅਨੇਕਾਂ ਜਨਮਾਂ ਦੇ ਵਿੱਚ ਵੀ ਫਿਰ ਵੀ ਸਤਿਗੁਰੂ ਜੀ ਤੋਂ ਬਿਨਾਂ ਉਸ ਪਰਮਾਤਮਾ ਤੋਂ ਸਖਣਾ ਹੀ ਰਹਿੰਦਾ ਹੈ, ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦਾ। ਧੰਨ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਮੁਖ ਵਾਕ ਅਸੀਂ ਪੜ੍ਹਦੇ ਹਾਂ, ਜੇ ਕੋ ਗੁਰ ਤੇ ਵੇਮੁਖ ਹੋਵੇ, ਬਿਨ ਸਤਿਗੁਰ ਮੁਕਤ ਨਾ ਪਾਵੈ। ਪਾਵੈ ਮੁਕਤ ਨਾ ਹੋਰਥ ਹੈ ਕੋਈ, ਪੁੱਛੋ ਵਿਵੇਕੀਆ ਜਾਏ। ਅਨੇਕ ਜੂਨੀ ਭਰਮ ਆਵੈ, ਬਿਨ ਸਤਿਗੁਰ ਮੁਕਤ ਨਾ ਪਾਏ। ਪੂਰੀ ਸਤਿਗੁਰੂ ਜੀ ਤੋਂ ਬਿਨਾਂ ਨਹੀਂ ਪ੍ਰਮਾਤਮਾ ਨੂੰ ਪਾ ਸਕਦਾ। ਤੇ ਮਹਾਰਾਜ ਫਿਰ ਕਿਵੇਂ ਪ੍ਰਾਪਤੀ ਹੁੰਦੀ ਹੈ? ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ, ਫਿਰ ਮੁਕਤ ਪਾਏ ਲਾਗ ਚਰਣੀ, ਸਤਿਗੁਰੂ ਸ਼ਬਦ ਸੁਣਾਏ। ਕਹੈ ਨਾਨਕ ਵਿਚਾਰ ਦੇਖੋ, ਬਿਨ ਸਤਿਗੁਰ ਮੁਕਤ ਨਾ ਪਾਏ। हे ਪ੍ਰਾਣਾ ਧਾਰੇ ਜੀਵ, ਸਤਿਗੁਰੂ ਜੀ ਦੁਆਰਾ ਹੀ ਪਰਮੇਸ਼ਰ ਨੂੰ ਮਿਲਿਆ ਜਾ ਸਕਦਾ ਹੈ। ਤੋ ਜਿਵੇਂ ਮਹਾਰਾਜ ਸਾਹਿਬ ਜੀ ਮਹਾਤਮਾ ਰੂਪ ਸਖੀ ਦੇ ਸੰਵਾਦ ਦੁਆਰਾ ਉਪਦੇਸ਼ ਦਿੰਦੇ ਆ, ਗੁਰ ਪੂਰੇ ਹੈ ਜੀਵ ਰੂਪ ਸਖੀ, ਪੂਰੇ ਗੁਰੂ ਦੁਆਰਾ ਪਰਮੇਸ਼ਰ ਦੇ ਨਾਲ ਮਿਲਿਆ ਜਾ ਸਕਦਾ ਹੈ। ਜੇ ਸੋ ਖੇਲ ਖਿਲਾਈਐ ਬਾਲਕ। ਮਹਾਰਾਜ ਸਾਹਿਬ ਜੀ ਹੁਣ ਉਦਾਹਰਣ ਦੇ ਕਰਕੇ ਉਪਦੇਸ਼ ਦਿੰਦੇ ਹਨ
ਕਿ ਪ੍ਰਮਾਤਮਾ ਦੇ ਸਰੂਪ ਤੋਂ ਬਿਨਾ ਸਾਧ ਸੰਗਤ ਜੀ ਜੀਵ ਰੂਪ ਸਖੀ ਕਿਵੇਂ ਬਾਰ-ਬਾਰ ਵਿਰਲਾਪ ਕਰਦੀ ਹੈ। ਜਦੋਂ ਤੱਕ ਪ੍ਰਮਾਤਮਾ ਦੇ ਸਾਖਸ਼ਾਤ ਰੂਪ ਦੇ ਵਿੱਚ ਦਰਸ਼ਨਾਂ ਦੀ ਦਾਤ ਨਹੀਂ ਪ੍ਰਾਪਤ ਹੋ ਜਾਂਦੀ, ਉਦੋਂ ਤੱਕ ਜੀਵ ਰੂਪ ਸਖੀ ਬਾਰ-ਬਾਰ ਵਿਰਲਾਪ ਕਰਦੀ ਰਹਿੰਦੀ ਹੈ। ਮਨ ਹਰ ਸਮੇਂ ਤੜਫਦਾ ਰਹਿੰਦਾ ਹੈ ਪ੍ਰਮਾਤਮਾ ਦੇ ਵਿਛੋੜੇ ਕਰਕੇ। ਹਜੂਰ ਨੇ ਉਦਾਹਰਣ ਦਿੱਤੀ ਹੈ, ਜੇ ਸੋ ਖੇਲ ਖੇਲਾਈਐ ਬਾਲਕ। ਜੇ ਬੱਚੇ ਨੂੰ ਸਾਧ ਸੰਗਤ ਜੀ ਭੁੱਖ ਲੱਗੀ ਹੋਵੇ ਨਾ, ਬਾਲਕ ਹੈ, ਦੁੱਧ ਚੁੰਗਦਾ ਹੋਇਆ ਬੱਚਾ, ਜੇ ਉਹਨੂੰ ਭੁੱਖ ਲੱਗੀ ਹੈ ਤੇ ਭਾਵੇਂ ਸੈਂਕੜੇ ਖੇਡਾਂ ਉਹਨੂੰ ਖਿਡਾਈ ਜਾਈਏ, ਸੈਂਕੜੇ ਖਿਡੌਣੇ ਭਾਵੇਂ ਉਹਦੇ ਅੱਗੇ ਰੱਖ ਦਿੱਤੇ ਜਾਣ, ਖੇਸ ਖਿਡੌਣੇ ਦੇ ਨਾਲ ਖੇਡ ਲੈ ਦੇ ਵਿੱਚ ਮਨ ਪਰਸ ਜਾਵੇਗਾ, ਪਰ ਉਹਨੂੰ ਤਾਂ ਅਸਲ ਦੇ ਵਿੱਚ ਭੁੱਖ ਲੱਗੀ ਹੋਈ ਹੈ। ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਖਿਡੌਣਿਆਂ ਦੇ ਵੱਲ ਰੱਤਾ ਜਿੰਨਾ ਵੀ ਧਿਆਨ ਨਹੀਂ ਜਾਂਦਾ। ਕਿਸੇ ਪਾਸੇ ਭਾਵੇਂ ਸੈਂਕੜੇ ਕੋਈ ਲਾਡ ਵੀ ਲੜਾਈ ਜਾਵੇ ਤਾਂ ਵੀ ਸਾਧ ਸੰਗਤ ਜੀ ਬੱਚੇ ਦਾ ਜਿਹੜਾ ਧਿਆਨ ਹੈ ਉਹ ਹਰ ਸਮੇਂ ਦੁੱਧ ਦੇ ਵੱਲ ਹੀ ਜਾਂਦੀ, ਕਿਉਂਕਿ ਉਸ ਨੂੰ ਭੁੱਖ ਲੱਗੀ ਹੋਈ ਹੈ। ਤੇ ਜਿਵੇਂ ਆਮ ਹੀ ਬੰਦਾ ਕੋਈ ਭੁੱਖਾ ਹੋਵੇ ਤੇ ਕੁਝ ਮਨ ਨੂੰ ਚੰਗਾ ਨਹੀਂ ਲੱਗਦਾ ਜਦੋਂ ਤੱਕ ਛਕਣ ਦੇ ਵਾਸਤੇ ਮਿਲ ਨਾ ਜਾਵੇ। ਤੇ ਕਿਸੇ ਨੂੰ ਸਾਧ ਸੰਗਤ ਜੀ ਤਨ ਕਰਕੇ ਭੁੱਖ ਲੱਗਦੀ ਹੈ, ਕਿਸੇ ਨੂੰ ਮਨ ਕਰਕੇ ਭੁੱਖ ਲੱਗਦੀ ਹੈ, ਕਿਸੇ ਨੂੰ ਦੁਨਿਆਵੀ ਪਦਾਰਥਾਂ ਕਰਕੇ, ਕਿਸੇ ਨੂੰ ਵਾਹਿਗੁਰੂ ਦੇ ਨਾਮ ਰੂਪ ਪਦਾਰਥ ਦੀ ਭੁੱਖ ਲੱਗੀ ਹੈ। ਤਾਂ ਹਜੂਰ ਕਹਿੰਦੇ ਹਨ, ਜੇ ਸੋ ਖੇਲ ਖੇਲਾਈਐ ਬਾਲਕ। ਹੇ ਗੁਰਸਿੱਖੋ, ਜਿਵੇਂ ਸੈਂਕੜੇ ਹੀ ਖੇਡਾਂ ਖਿਡਾਈਏ ਜਾਣ, ਕਿਸੇ ਭੁੱਖੇ ਬੱਚੇ ਨੂੰ ਭੁੱਖ ਲੱਗੀ ਹੋਵੇ ਤੇ ਬਾਰ-ਬਾਰ ਕਿਵੇਂ ਵਿਰਲਾਪ ਕਰਦਾ ਹੈ, ਰਹਿ ਨਾ ਸਕੈ ਬਿਨ ਖੀਰੇ। ਮਹਾਰਾਜ ਸਾਹਿਬ ਜੀ ਕਹਿੰਦੇ ਉਹ ਦੁੱਧ ਤੋਂ ਬਿਨਾ ਰਹਿ ਨਹੀਂ ਸਕਦਾ, ਭਾਵੇਂ ਸੈਂਕੜੇ ਖੇਡਾਂ ਉਸ ਬੱਚੇ ਨੂੰ ਖਿਡਾਈਆਂ ਜਾਣ। ਇਸੇ ਪ੍ਰਕਾਰ ਸਾਧ ਸੰਗਤ ਜੀ ਪੂਰੇ ਸਤਿਗੁਰੂ ਜੀ ਮਾਤਾ ਦੀ ਤਰ੍ਹਾਂ ਹਨ। ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸੁਆਮੀ ਪਰਮੇਸ਼ਵਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਿਪ ਸਹੋਦਰਾ। ਇਹ ਪੂਰੇ ਸਤਿਗੁਰੂ ਜੀ ਗੁਰਦੇਵ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ ਜੀ ਮਾਤਾ ਪਿਤਾ ਸਰੂਪ ਹਨ। ਮਹਾਰਾਜ ਸਾਹਿਬ ਜੀ ਮਾਤਾ ਰੂਪ ਹੈ। ਸਾਧ ਸੰਗਤ ਜੀ ਸਤਿਗੁਰੂ ਜੀ ਦਾ ਉਪਦੇਸ਼ ਇਹ ਅਸਤਰਾਂ ਦੀ ਤਰ੍ਹਾਂ ਹੈ, ਔਰ ਜਿਹਦੇ ਵਿੱਚੋਂ ਨਾਮ ਰੂਪੀ ਦੁੱਧ ਦੀ ਪ੍ਰਾਪਤੀ ਹੁੰਦੀ ਹੈ। ਜਾਂ ਗਰੀਬ ਨਵਾਜ ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਪਰਮਾਤਮਾ ਦੀ ਸਾਖਸ਼ਾਤਤਾ ਰੂਪ ਦੁੱਧ ਦੀ ਪ੍ਰਾਪਤੀ ਹੋਣ ਵਾਲੀ ਹੈ। ਤੋ ਇਸ ਲਈ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਨੇ ਉਚਾਰਨ ਕੀਤਾ, ਰਹਿ ਨਾ ਸਕੈ ਬਿਨ ਖੀਰੇ। ਜੋ ਇਹ ਜੀਵ ਰੂਪੀ ਬੱਚਾ ਹੈ ਨਾ, ਅਕਾਲ ਪੁਰਖ ਵਾਹਿਗੁਰੂ ਦੇ ਪ੍ਰਤੱਖ ਸਾਖਸ਼ਾਤ ਰੂਪ ਦਰਸ਼ਨਾ ਰੂਪੀ ਦੁੱਧ ਤੋਂ ਬਿਨਾਂ ਕਦੇ ਰਹਿ ਨਹੀਂ ਸਕਦਾ, ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ ਹੈ। ਮਨ ਹਰ ਸਮੇਂ ਪ੍ਰਮਾਤਮਾ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ, ਹਰ ਸਮੇਂ ਵਿਰਾਗ ਵਿੱਚ ਭਿੱਜ ਕਰਕੇ ਪਰਮੇਸ਼ਰ ਨੂੰ ਯਾਦ ਕਰਦਾ ਹੈ, ਹਰ ਸਮੇਂ ਵਾਹਿਗੁਰੂ ਜੀ ਦੀ ਯਾਦ ਵਿੱਚ ਜੁੜਿਆ ਰਹਿੰਦਾ ਹੈ ਤੇ ਵਿਛੋੜੇ ਦੇ ਦੁੱਖ ਕਰਕੇ ਮਨ ਤਪਦਾ ਰਹਿੰਦਾ ਹੈ। ਉਦੋਂ ਤੱਕ ਮਨ ਵੀ ਕਦੀ ਸ਼ਾਂਤ ਨਹੀਂ ਹੁੰਦਾ ਜਦੋਂ ਤੱਕ ਪ੍ਰਮਾਤਮਾ ਦੀ ਦਰਸ਼ਨ ਨਹੀਂ ਪ੍ਰਾਪਤ ਕਰ ਲੈਂਦਾ ਹੈ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਨੇ, ਜੇ ਸੋ ਖੇਲ ਖੇਲਾਈਐ ਬਾਲਕ, ਰਹਿ ਨਾ ਸਕੈ ਬਿਨ ਖੀਰੇ। ਬੱਚੇ ਨੂੰ ਸੈਂਕੜੇ ਖੇਡਾਂ ਖਿਡਾਈਆਂ ਜਾਣ ਪਰ ਦੁੱਧ ਤੋਂ ਬਿਨਾਂ ਨਹੀਂ ਰਹਿ ਸਕਦਾ। ਇਸੇ ਪ੍ਰਕਾਰ ਜਿਨ੍ਹਾਂ ਗੁਰਮੁਖਾਂ ਦਾ ਵਾਹਿਗੁਰੂ ਜੀ ਦੇ ਚਰਨਾਂ ਦੇ ਨਾਲ ਪਿਆਰ ਲੱਗਾ, ਜਿਨ੍ਹਾਂ ਨੂੰ ਪਰਮੇਸ਼ਰ ਦੇ ਵਿਛੋੜੇ ਦਾ ਅਹਿਸਾਸ ਹੋਇਆ, ਉਹ ਫਿਰ ਹਰ ਸਮੇਂ ਪਿਆਰ ਵਿੱਚ ਭਿੱਜ ਕੇ ਪਰਮੇਸ਼ਰ ਨੂੰ ਯਾਦ ਕਰਦੇ ਨੇ। ਹਰ ਸਮੇਂ ਬਾਰ-ਬਾਰ ਮਹਾਤਮਾ ਰੂਪ ਸਖੀਆਂ ਦੇ ਕੋਲ ਜਾ ਕਰਕੇ ਜੀਵ ਰੂਪ ਸਖੀਆਂ ਬੇਨਤੀਆਂ ਕਰਦੇ ਨੇ ਕਿ ਸਾਨੂੰ ਪਰਮੇਸ਼ਰ ਦੇ ਨਾਲ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਸਾਡਾ ਮਿਲਾਪ ਕਰਵਾ ਦੇਵੋ। ਕਿਵੇਂ ਵਾਹਿਗੁਰੂ ਜੀ ਦੇ ਸਰੂਪ ਦੀ ਅਭੇਰਤਾ ਦਾ ਆਨੰਦ ਮਾਣ ਸਕਦੇ ਆ। ਮਹਾਰਾਜ ਕਹਿੰਦੇ ਹਰ ਸਮੇਂ ਗੁਰਮੁਖ ਪਿਆਰੇ ਬਾਰ-ਬਾਰ ਯਾਦ ਕਰਦੇ ਹਨ, ਮੇਰੇ ਅੰਤਰ ਭੁੱਖ ਨਾ ਉਤਰੈ ਅਮਾਲੀ। ਇਹ ਅੰਮਾ ਵਤ ਮਹਾਤਮਾ ਰੂਪ ਸਖੀ, ਅਮਾਲੀ ਕਹਿੰਦੇ ਨੇ ਵੱਡੇ ਨੂੰ, ਤੇ ਉਹ ਵੱਡੇ ਮਹਾਤਮਾ ਮਹਾਂਪੁਰਖ ਹਨ ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਲ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਪ੍ਰਾਪਤ ਹੋਇਆ, ਜਿਨ੍ਹਾਂ ਨੇ ਰੱਬ ਨੂੰ ਪਾ ਲਿਆ, ਜਿਨ੍ਹਾਂ ਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਗਈ ਹੈ। ਮਹਾਰਾਜ ਸਾਹਿਬ ਜੀ ਉਚਾਰਨ ਕਰ ਰਹੇ ਨੇ, ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ। ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਹੇ ਮਹਾਤਮਾ ਰੂਪ ਸਖੀ, ਅੰਮਾ ਵਤ ਸਖੀ, ਮੇਰੇ ਅੰਦਰ ਦੀ ਜਿਹੜੀ ਭੁੱਖ ਹੈ ਨਾ ਪ੍ਰਮਾਤਮਾ ਦੇ ਨਾਲ ਮਿਲਣ ਦੀ, ਵਾਹਿਗੁਰੂ ਜੀ ਦੇ ਦਰਸ਼ਨਾਂ ਦੀ, ਉਹ ਕਦੇ ਉਤਰਦੀ ਨਹੀਂ ਹੈ।
ਭਾਵੇਂ ਹੋਰ ਵੀ ਬੜੇ ਸੰਸਾਰ ਦੇ ਸਾਧਨ ਕੀਤੇ ਨੇ, ਹੋਰ ਵੀ ਬਹੁਤ ਸੰਸਾਰ ਭਰ ਦੇ ਕਰਮ ਕਾਂਡ ਵੀ ਕਰ ਕਰਕੇ ਦੇਖ ਲਏ ਨੇ, ਪਰ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਸਾਡੇ ਅੰਦਰ ਦੀ ਭੁੱਖ ਕਦੇ ਮਿਟਦੀ ਨਹੀਂ ਹੈ। ਜੇ ਸੋ ਭੋਜਨ ਮੈਂ ਨੀਰੇ, ਭਾਵੇਂ ਸੈਂਕੜੇ ਭੋਜਨ, ਸੈਂਕੜੇ ਪ੍ਰਕਾਰ ਦੇ ਭੋਜਨ ਨੀਰੇ ਕਹਿੰਦੇ ਨੇ ਪਰੋਸਣ ਨੂੰ, ਪਰੋਸ ਕਰਕੇ ਕੋਈ ਅੱਗੇ ਰੱਖ ਦੇਵੇ ਨਾ, ਤਾਂ ਵੀ ਸਾਧ ਸੰਗਤ ਜੀ ਉਹ ਭੋਜਨ, ਤਰ੍ਹਾਂ ਤਰ੍ਹਾਂ ਦੇ ਪਕਵਾਨ, ਮਿਸ਼ਟਾਨ ਪਦਾਰਥ ਵੀ ਸਾਧ ਸੰਗਤ ਜੀ ਮਨ ਨੂੰ ਚੰਗੇ ਨਹੀਂ ਲੱਗਦੇ, ਨਹੀਂ ਚੰਗੇ ਲੱਗਦੇ, ਕੋਈ ਮਨ ਨੂੰ ਭਾਉਂਦਾ ਨਹੀਂ ਹੈ। ਜਿਵੇਂ ਹਜੂਰ ਦੇ ਮੁਖ ਵਾਕ ਹਨ ਗੁਰਬਾਣੀ ਅੰਦਰ, ਜਿਨ ਸ਼ਰਧਾ ਹਰ ਨਾਮ ਲੱਗੀ, ਤਿਨ ਦੂਜੈ ਚਿਤ ਨ ਲਾਇਆ ਰਾਮ। ਜਿਨ ਸ਼ਰਧਾ ਰਾਮ ਨਾਮ ਲੱਗੀ, ਤਿਨ ਦੂਜੈ ਚਿਤ ਨ ਲਾਇਆ ਰਾਮ। ਜਿਨ੍ਹਾਂ ਨੂੰ ਪਰਮੇਸ਼ਰ ਦੇ ਨਾਮ ਦੇ ਨਾਲ ਸ਼ਰਧਾ ਪਿਆਰ ਲੱਗ ਜਾਂਦਾ, ਉਹਨਾਂ ਦਾ ਚਿੱਤ ਫਿਰ ਹੋਰ ਪਾਸੇ ਨਹੀਂ ਲੱਗਦਾ, ਹਰ ਸਮੇਂ ਨਾਮ ਦੇ ਵਿੱਚ ਹੀ ਲੱਗਾ ਰਹਿੰਦਾ ਹੈ। ਜੇ ਧਰਤੀ ਸਭ ਕੰਚਨ ਕਰ ਦੀਜੈ, ਬਿਨ ਹਰ ਅਵਰ ਨਾ ਭਾਇਆ ਰਾਮ। ਉਹਨਾਂ ਨੂੰ ਸਾਧ ਸੰਗਤ ਜੀ ਸੰਸਾਰ ਭਰ ਦੇ ਸਾਰੇ ਸੁੱਖ ਦਿੱਤੇ ਜਾਣ, ਉਹਨਾਂ ਦੀ ਧਰਤੀ ਵੀ ਸਨਮੁਖ ਸੋਨੇ ਦੀ ਬਣਾ ਦਿੱਤੀ ਜਾਵੇ, ਪਰ ਫੇਰ ਵੀ ਸਾਧ ਸੰਗਤ ਜੀ ਉਹਨਾਂ ਨੂੰ ਪਰਮੇਸ਼ਰ ਦਾ ਪਿਆਰ ਹੀ ਹਰ ਸਮੇਂ ਮਨ ਦੇ ਵਿੱਚ ਪਾਉਂਦਾ ਹੈ। ਹਰ ਸਮੇਂ ਪਿਆਰ ਵਿੱਚ ਭਿੱਜ ਕੇ ਹੀ ਪ੍ਰਮਾਤਮਾ ਨੂੰ ਯਾਦ ਕਰਦੇ ਨੇ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਹਜੂਰ ਜੀਵ ਰੂਪ ਸਖੀ ਦੁਆਰਾ ਉਚਾਰਨ ਕਰ ਰਹੇ ਨੇ, ਮੇਰਾ ਅੰਤਰ ਭੁੱਖ ਨਾ ਉਤਰੈ ਅਮਾਲੀ, ਜੇ ਸੋ ਭੋਜਨ ਮੈਂ ਨੀਰੇ। हे ਮਹਾਤਮਾ ਰੂਪ ਸਖੀ, ਭਾਵੇਂ ਕੋਈ ਕਿੰਨੇ ਹੀ ਭੋਜਨ, ਕਿੰਨੇ ਪ੍ਰਕਾਰ ਦੇ ਭੋਜਨ ਪਰੋਸ ਕਰਕੇ ਮੇਰੇ ਅੱਗੇ ਕੋਈ ਰੱਖ ਦੇਵੇ, ਪਰ ਕਿਸੇ ਭੋਜਨ ਦੇ ਨਾਲ ਮੇਰਾ ਕੋਈ ਪਿਆਰ ਨਹੀਂ ਹੈ। ਕੋਈ ਭੋਜਨ ਮੇਰੇ ਮਨ ਨੂੰ ਚੰਗਾ ਨਹੀਂ ਲੱਗਦਾ ਜਦੋਂ ਤੱਕ ਵਾਹਿਗੁਰੂ ਦੇ ਦੀਦਾਰ ਨਹੀਂ ਮੈਨੂੰ ਪ੍ਰਾਪਤ ਹੋ ਜਾਂਦੇ, ਜਦੋਂ ਪਰਮੇਸ਼ਰ ਦੇ ਪ੍ਰਤੱਖ ਰੂਪ ਦੇ ਵਿੱਚ ਮੈਨੂੰ ਦਰਸ਼ਨ ਨਹੀਂ ਹੋ ਜਾਂਦੇ। ਮੇਰਾ ਮਨ ਤਨ ਪ੍ਰੇਮ ਪਿਰਮ ਕਾ, ਮੇਰੇ ਹਿਰਦੇ ਅੰਦਰ, ਮਨ ਔਰ ਤਨ ਦੇ ਅੰਦਰ ਪ੍ਰੇਮ ਲੱਗਾ ਹੋਇਆ ਪਰਮ ਪਰਮੇਸ਼ਰ ਦਾ, ਪਤੀ ਦਾ, ਅਕਾਲ ਪੁਰਖ ਵਾਹਿਗੁਰੂ ਜੀ ਦੇ ਨਾਲ ਮਿਲਣੇ ਦਾ। ਬਿਨ ਦਰਸ਼ਨ ਕਿਉ ਮਨ ਧੀਰੇ, हे ਮਹਾਤਮਾ ਰੂਪ ਸਖੀ, ਉਸ ਪਰਮੇਸ਼ਰ ਦੇ ਦਰਸ਼ਨਾਂ ਤੋਂ ਬਿਨਾ ਮੇਰਾ ਮਨ ਕਿਵੇਂ ਧੀਰਜਤਾ ਪਾਵੇ। ਮਨ ਬਾਰ-ਬਾਰ ਹਰ ਸਮੇਂ ਤੜਫਦਾ ਹੈ ਪਰਮਾਤਮਾ ਨੂੰ ਮਿਲਣ ਦੇ ਲਈ, ਹਰ ਸਮੇਂ ਮਨ ਦੇ ਅੰਦਰ ਤੜਪ ਬਣੀ ਹੋਈ ਹੈ ਕਿ ਪਰਮੇਸ਼ਰ ਦੇ ਨਾਲ ਕਿਵੇਂ ਮੇਰਾ ਮਿਲਾਪ ਹੋਵੇਗਾ। ਜਿਵੇਂ ਸਤਿਗੁਰੂ ਜੀ ਦੇ ਮੁਖ ਵਾਕ ਆਉਂਦੇ ਗੁਰਬਾਣੀ ਅੰਦਰ, ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ, ਹਉ ਫਿਰੋ ਖੋ ਜੰਤੀਆ। ਤਿਸ 10 ਪਿਆਰੇ ਸਿਰ ਧਰੀ ਉਤਾਰੀ, ਇੱਕ ਭੂਰੀ ਦਰਸ਼ਨ ਦੀਜੈ। ਨੈਣ ਹਮਾਰੇ ਪ੍ਰਿਯ ਰੰਗ ਰੰਗਾਰੇ, ਇੱਕ ਤਿਲ ਭੀ ਨਾ ਤੇਰੀ ਜੈ। ਮਹਾਰਾਜ ਸਾਡੇ ਜਿਹੜੇ ਨੇਤਰ ਹੈ ਨਾ, ਤੁਹਾਡੇ ਮਹਾਰਾਜ ਪ੍ਰੇਮ ਰੰਗ ਦੇ ਵਿੱਚ ਰੰਗੇ ਹੋਏ ਹੈ। ਹਰ ਸਮੇਂ ਮਹਾਰਾਜ ਤੁਹਾਡੀ ਯਾਦ ਵਿੱਚ ਹੀ ਜੁੜੇ ਰਹਿੰਦੇ ਨੇ, ਤੁਹਾਡੇ ਦਰਸ਼ਨਾਂ ਨੂੰ ਹੀ ਮਹਾਰਾਜ ਸਾਡੇ ਨੇਤਰ ਹਰ ਸਮੇਂ ਲੋਚਦੇ ਰਹਿੰਦੇ ਹੈ। ਕਦੋਂ ਤੁਹਾਡੇ ਦਰਸ਼ਨ ਪ੍ਰਾਪਤ ਹੋਣਗੇ ਮਹਾਰਾਜ? ਬਹੁਤਾ ਨਹੀਂ ਤੇ ਇੱਕ ਭੋਰਾ ਮਾਤਰ ਸਮਾਂ ਹੀ, ਥੋੜਾ ਜਿੰਨਾ ਹੀ ਮਹਾਰਾਜ ਦਰਸ਼ਨਾਂ ਦੀ ਝਲਕ ਆਪ ਕਿਰਪਾ ਕਰਕੇ ਸਾਨੂੰ ਬਖਸ਼ਿਸ਼ ਕਰ ਦੇਵੋ। ਤੇ ਇਸ ਪ੍ਰਕਾਰ ਉਹ ਜੀਵ ਰੂਪ ਸਖੀਆਂ ਬਾਰ-ਬਾਰ ਬੇਨਤੀਆਂ ਕਰਦੀਆਂ ਨੇ, ਮਹਾਰਾਜ ਸੱਚੇ ਪਾਤਸ਼ਾਹ, हे ਗਰੀਬ ਨਵਾਜ, ਆਪ ਜੀ ਦੇ ਦਰਸ਼ਨਾਂ ਦਾ ਪਿਆਰ ਸਾਡੇ ਹਿਰਦੇ ਅੰਦਰ ਲੱਗਾ, ਬਿਨ ਦਰਸ਼ਨ ਕਿਉ ਮਨ ਧੀਰੇ। ਤੁਹਾਡੇ ਦਰਸ਼ਨਾਂ ਤੋਂ ਬਿਨਾਂ ਸਾਡੇ ਮਨ ਨੂੰ ਕਿਵੇਂ ਧੀਰਜਤਾ ਪ੍ਰਾਪਤ ਹੋ ਜਾਵੇ। ਮਨ ਤਾਂ ਹਰ ਸਮੇਂ ਮਹਾਰਾਜ ਤੜਪ ਦੇ ਵਿੱਚ ਲੱਗਾ ਰਹਿੰਦਾ ਹੈ। ਸਾਧ ਸੰਗਤ ਜੀ, ਪ੍ਰਤੱਖ ਵੀ ਪਿਆਰ ਵਾਲੇ ਗੁਰਮੁਖਾਂ ਗੁਰਸਿੱਖਾਂ ਦੇ ਇਹ ਨੇਮ ਹਨ। ਜਦੋਂ ਤੱਕ ਮਹਾਰਾਜ ਸੱਚੇ ਪਾਤਸ਼ਾਹ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਦਰਸ਼ਨ ਨਹੀਂ ਕਰ ਲੈਂਦੇ, ਉਦੋਂ ਤੱਕ ਉਹਨਾਂ ਗੁਰਮੁਖਾਂ ਨੇ ਨੇਮ ਬਣਾਇਆ ਹੋਇਆ ਕਿ ਕੋਈ ਛਕਣਾ ਨਹੀਂ ਹੈ। ਤੇ ਜੇ ਛਕਣ ਨੂੰ ਚਾਹਤ ਵੀ ਕੋਈ ਕਰਦਾ ਹੈ ਸਾਧ ਸੰਗਤ ਜੀ, ਫਿਰ ਵੀ ਉਹਨਾਂ ਦੇ ਮਨ ਨੂੰ ਕੋਈ ਚੰਗਾ ਨਹੀਂ ਲੱਗਦਾ। ਪਹਿਲਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਹਨ। ਇਹ ਗੁਰਸਿੱਖਾਂ ਦਾ ਨਿਯਮ ਹੈ, ਨੇਮ ਹੈ ਜੀਵਨ ਦਾ। ਮਹਾਰਾਜ ਸੱਚੇ ਪਾਤਸ਼ਾਹ ਦੇ ਸਮੇਂ ਵੀ ਕਿੰਨੇ ਪਿਆਰ ਵਾਲੇ ਗੁਰਸਿੱਖ ਹੋਇਆ ਕਰਦੇ ਸਨ। ਸਭ ਤੋਂ ਪਹਿਲਾਂ ਸਤਿਗੁਰੂ ਜੀ ਦੇ ਦਰਸ਼ਨ ਕਰਿਆ ਕਰਦੇ, ਬਾਅਦ ਵਿੱਚ ਕੋਈ ਕਾਰਜ ਕਰਨਾ ਜਾਂ ਕੋਈ ਛਕਣ ਦੇ ਵਾਸਤੇ ਮੁਖ ਦੇ ਵਿੱਚ ਪਾਉਣਾ, ਪਹਿਲਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਦੇ ਸਨ। ਤੇ ਜਿਨ੍ਹਾਂ ਨੇ ਸਾਧ ਸੰਗਤ ਦੇ ਜੀਵਨ ਦੇ ਅੰਦਰ ਪ੍ਰੇਮ ਦੇ ਨਾਲ, ਸ਼ਰਧਾ ਭਾਵਨਾ ਦੇ ਨਾਲ ਇਹ ਨੇਮ ਬਣਾਇਆ,
ਸਤਿਗੁਰੂ ਜੀ ਸਰੀਰ ਕਰਕੇ ਭਾਵੇਂ ਓਲੇ ਹੋਏ ਨੇ, ਮਹਾਰਾਜ ਸੱਚੇ ਪਾਤਸ਼ਾਹ ਜੀ ਹਜੂਰ ਨੇ ਸੱਚਖੰਡ ਗਮਨ ਕਰਨ ਤੋਂ ਬਾਅਦ ਵਿੱਚ ਵੀ ਉਹਨਾਂ ਗੁਰਮੁਖਾਂ ਦਾ ਨੇਮ ਨਿਭਾਇਆ ਹੈ। ਜਿਵੇਂ ਭਾਈ ਰਾਮ ਕੋਇਰ ਜੀ ਗੁਰੂ ਕਲਗੀਧਰ ਪਿਤਾ ਮਹਾਰਾਜ ਸਾਹਿਬ ਜੀ ਦੇ ਨਿਤ ਸਤਿਗੁਰਾਂ ਦੇ ਦੀਦਾਰ ਕਰਦੇ ਸਨ। ਨਿਤ ਹੀ ਮਹਾਰਾਜ ਗੁਰੂ ਕਲਗੀਧਰ ਪਿਤਾ ਸਤਿਗੁਰੂ ਜੀ ਦੇ ਦਰਸ਼ਨ ਕਰਦੇ, ਫਿਰ ਕੁਝ ਮੁਖ ਦੇ ਵੀ ਛਕਣ ਦੇ ਲਈ ਪਾਉਂਦੇ ਸਨ। ਤੇ ਜਦੋਂ ਹਜੂਰ ਸਾਹਿਬ ਦੱਖਣ ਦੀ ਧਰਤੀ ਵੱਲ ਸਤਿਗੁਰੂ ਜੀ ਆਉਣ ਲੱਗੇ ਨੇ ਤੇ ਮਹਾਰਾਜ ਸਾਹਿਬ ਜੀ ਦੇ ਚਰਨਾਂ ਵਿੱਚ ਬੇਨਤੀ ਕੀਤੀ ਹੈ, ਹੇ ਦਸ਼ਮੇਸ਼ ਪਿਤਾ ਸਤਿਗੁਰੂ ਜੀ, ਆਪ ਜੀ ਦੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਕਦੇ ਮੁਖ ਵਿੱਚ ਪਾਇਆ ਵੀ ਨਹੀਂ ਕੁਝ ਛਕਣ ਦੇ ਲਈ। ਇਹ ਮਹਾਰਾਜ ਜੀਵਨ ਦਾ ਨੇਮ ਹੈ। ਜੇ ਆਪ ਜੀ ਮਹਾਰਾਜ ਸਾਹਿਬ ਜੀ ਦੱਖਣ ਦੀ ਦਿਸ਼ਾ ਵੱਲ ਚੱਲੇ ਗਏ ਤੇ ਮੇਰਾ ਨੇਮ ਕਿਵੇਂ ਨਿਭੇਗਾ? ਮੈਨੂੰ ਵੀ ਆਪਣੇ ਨਾਲ ਹੀ ਲੈ ਚੱਲੋ। ਭਾਈ ਰਾਮ ਕੋਇਰ ਜੀ ਦੀ ਮਾਤਾ ਜੀ ਨੇ ਬੇਨਤੀ ਕੀਤੀ ਸੀ, ਹੇ ਸਤਿਗੁਰੂ ਜੀ, ਮੇਰਾ ਇਕਲੌਤਾ ਪੁੱਤਰ ਹੈ, ਮੇਰੇ ਪਾਸ ਮਹਾਰਾਜ ਜੀ ਨੂੰ ਰਹਿਣ ਦੇਵੋ, ਮੇਰੀ ਬੇਨਤੀ ਪ੍ਰਵਾਨ ਕਰੋ। ਸਤਿਗੁਰੂ ਜੀ ਨੇ ਹੁਕਮ ਕੀਤਾ ਸੀ ਭਾਈ ਰਾਮ ਕੋਇਰ ਜੀ ਨੂੰ ਕਿ ਆਪਣੇ ਮਾਤਾ ਜੀ ਦੇ ਕੋਲ ਹੀ ਰਹੋ ਤੁਸੀਂ। ਉਸ ਸਮੇਂ ਬੇਨਤੀ ਕੀਤੀ ਸੀ, ਮਹਾਰਾਜ ਮੇਰਾ ਨੇਮ ਕਿਵੇਂ ਨਿਭੇਗਾ? ਹਜੂਰ ਨੇ ਕਿਹਾ ਸੀ, ਜੰਗਲ ਵਿੱਚ ਸ਼ਿਕਾਰ ਖੇਡਣ ਦੇ ਬਹਾਨੇ ਜਾਣਾ, ਅਰਦਾਸ ਕਰਨੀ ਇਕਾਂਤ ਜਗ੍ਹਾ ਵਿੱਚ, ਪਰ ਤੱਕ ਅਸੀਂ ਤੁਹਾਨੂੰ ਹਾਜ਼ਰ ਹੋ ਕਰਕੇ ਸਾਖਸ਼ਾਤ ਰੂਪ ਹੋ ਕਰਕੇ ਦਰਸ਼ਨ ਦਿਆ ਕਰਾਂਗੇ। ਤੇ ਸਾਧ ਸੰਗਤ ਜੀ ਜਿੰਨਾ ਸਮਾਂ ਵੀ ਭਾਈ ਰਾਮ ਕੋਇਰ ਜੀ ਅਰਦਾਸ ਕਰਦੇ ਰਹੇ ਹੈ ਨਾ, ਜੰਗਲ ਵੀ ਜਾਣਾ, ਕਿਸੇ ਇਕਾਂਤ ਜਗ੍ਹਾ ਵੀ ਜਾ ਕਰਕੇ ਅਰਦਾਸ ਕਰਨੀ, ਮਹਾਰਾਜ ਸਾਹਿਬ ਜੀ ਪ੍ਰਤੱਖ ਦਰਸ਼ਨ ਬਖਸ਼ਿਸ਼ ਕਰਦੇ ਰਹੇ ਹੈ। ਗੁਰੂ ਕਲਗੀਧਰ ਪਿਤਾ ਮਹਾਰਾਜ ਸਤਿਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਸੱਚਖੰਡ ਗਮਨ ਕਰਨ ਤੋਂ ਬਾਅਦ ਵਿੱਚ ਵੀ ਮਹਾਰਾਜ ਜੀ ਨੇ ਭਾਈ ਰਾਮ ਕੋਇਰ ਜੀ ਨੂੰ ਦਰਸ਼ਨ ਬਖਸ਼ੇ ਹੈ। ਬਾਅਦ ਵਿੱਚ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸ਼ਨ ਦਿੰਦੇ ਰਹੇ ਹੈ। ਜਦੋਂ ਵੀ ਅਰਦਾਸ ਕਰਦੇ, ਜਦੋਂ ਚਿੱਤ ਚਾਹਤ ਕਰਦਾ, ਮਹਾਰਾਜ ਜੀ ਦੇ ਚਰਨਾਂ ਵਿੱਚ ਹਾਜ਼ਰ ਨਾਜ਼ਰ ਜਾਣ ਕਰਕੇ ਅਰਦਾਸ ਕਰਦੇ ਤੇ ਬਾਜਾਂ ਵਾਲੇ ਸਤਿਗੁਰੂ ਜੀ ਪ੍ਰਤੱਖ ਦਰਸ਼ਨ ਦਿਆ ਕਰਦੇ ਸਨ। ਸਾਧ ਸੰਗਤ ਜੀ ਗੁਰਮੁਖਾਂ ਗੁਰਸਿੱਖਾਂ ਦਾ ਨਿਯਮ ਸੀ, ਅੱਜ ਵੀ ਪਿਆਰ ਵਾਲੇ ਗੁਰਮੁਖਾਂ ਦਾ ਨੇਮ ਹੈ। ਪਹਿਲਾਂ ਮਹਾਰਾਜ ਸਾਹਿਬ ਜੀ ਦੇ ਦਰਸ਼ਨ ਕਰਨੇ ਹੈ ਤੇ ਬਾਅਦ ਵਿੱਚ ਹੋਰ ਕੋਈ ਕਾਰਜ ਕਰਨਾ ਜਾਂ ਮੁਖ ਦੇ ਵੀ ਛਕਣ ਦੇ ਵਾਸਤੇ ਗਰਾਹੀ ਵੀ ਬਾਅਦ ਵਿੱਚ ਪਾਉਣੀ। ਪਹਿਲਾਂ ਮਨ ਦੇ ਅੰਦਰ ਤੜਪ ਬਣੀ ਰਹਿੰਦੀ ਜਦੋਂ ਤੱਕ ਸਤਿਗੁਰੂ ਜੀ ਦੇ ਦਰਸ਼ਨ ਨਹੀਂ ਕਰ ਲੈਂਦੇ। ਐਸਾ ਨਾ ਗੁਰਮੁਖਾਂ ਗੁਰਸਿੱਖਾਂ ਦਾ ਸਾਧ ਸੰਗਤ ਜੀ ਨੇਮ ਹੈ, ਗੁਰੂ ਚਰਨਾਂ ਦੇ ਨਾਲ ਪਿਆਰ ਹੈ। ਤੇ ਜਿਨ੍ਹਾਂ ਦਾ ਪਿਆਰ ਲੱਗਾ ਫਿਰ ਬੇਨਤੀਆਂ ਵੀ ਕਰਦੇ ਨੇ, ਮਹਾਰਾਜ ਬਿਨ ਦਰਸ਼ਨ ਕਿਉਂ ਮਨ ਧੀਰੇ? ਤੁਹਾਡੇ ਦਰਸ਼ਨਾਂ ਤੋਂ ਬਿਨਾਂ ਮਹਾਰਾਜ ਸਾਡਾ ਮਨ ਕਿਵੇਂ ਧੀਰਜਤਾ ਪਾ ਲਵੇ? ਹੇ ਗਰੀਬ ਨਵਾਜ ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਹੇ ਸਤਿਗੁਰੂ ਜੀ, ਆਪ ਜੀ ਦੇ ਦਰਸ਼ਨ ਕਰਕੇ ਮਹਾਰਾਜ ਸਾਡਾ ਮਨ ਜਿਹੜਾ ਜੀਵਤ ਭਾਵ ਵਿੱਚ ਰਹਿੰਦਾ ਹੈ। ਤੁਹਾਡੇ ਦਰਸ਼ਨਾਂ ਕਰਕੇ ਮਹਾਰਾਜ ਅਸਲ ਸਾਨੂੰ ਜੀਵਨ ਮਿਲਿਆ ਹੈ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਹੇ ਗਰੀਬ ਨਵਾਜ ਸਤਿਗੁਰੂ ਜੀ, ਆਪ ਜੀ ਸੱਚੇ ਸੱਜਣ ਹੋ। ਮਹਾਰਾਜ ਸੱਚੇ ਪਾਤਸ਼ਾਹ ਆਪ ਵੀ ਸਾਡੇ ਭਰਾਤਾ ਦੀ ਤਰ੍ਹਾਂ ਹੋ। ਮਹਾਰਾਜ ਆਪ ਹੀ ਸਾਡੇ ਪ੍ਰੀਤਮ ਪਿਆਰੇ ਹੋ। ਮੈਂ ਮੇਲੇ ਹੋ ਮਿੱਤਰ ਸੁਖ ਦਾਤਾ। ਹੇ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀਓ, ਸੁਖਾਂ ਦੇ ਦਾਤੇ, ਮੇਰੇ ਮਿੱਤਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਨਾਲ ਮੈਨੂੰ ਮਿਲਾ ਦੇਣਾ ਕਰੋ। ਅਥਵਾ ਅਕਾਲ ਪੁਰਖ ਪਰਮੇਸ਼ਰ ਦੇ ਸਨਮੁਖ ਹੋ ਕਰਕੇ ਬੇਨਤੀ ਕਰ, ਹੈ ਗੁਰਸਿੱਖ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਮਨ ਬੁੱਧ ਰੂਪੇ ਹੱਥ ਜੋੜ ਕਰਕੇ ਬੇਨਤੀ ਕਰ। ਸੁਣ ਸੱਜਣ ਮੇਰੇ ਪ੍ਰੀਤਮ ਭਾਈ, ਹੇ ਮੇਰੇ ਭਾਈ ਵਤ ਭਰਾਤਾ ਰੂਪ ਹੋ ਕਰਕੇ ਵਰਤਨ ਵਾਲੇ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸੱਚੇ ਸੱਜਣ ਪਿਆਰੇ ਪ੍ਰਮਾਤਮਾ, ਸਾਡੀ ਬੇਨਤੀ ਨੂੰ ਸੁਣਨਾ ਕਰੋ। ਮਹਾਰਾਜ ਪੂਰੇ ਸਤਿਗੁਰੂ ਦੀ ਜਿਹੜੀ ਸੁੱਖਾਂ ਦੇ ਦਾਤੇ ਨੇ, ਸੱਚੀ ਮਿੱਤਰਤਾ ਨਿਭਾਉਣ ਵਾਲੇ ਨੇ, ਉਹਨਾਂ ਸਤਿਗੁਰਾਂ ਦੇ ਨਾਲ ਮਹਾਰਾਜ ਕਿਰਪਾ ਕਰਕੇ ਸਾਨੂੰ ਮੇਲ ਦੇਣਾ ਕਰੋ। ਉਹ ਜੀ ਕੀ ਮੇਰੀ ਸਭ ਵੇਦਨ ਜਾਣੈ। ਉਹ ਅਕਾਲ ਪੁਰਖ ਪ੍ਰਮਾਤਮਾ ਅਥਵਾ ਪੂਰੇ ਸਤਿਗੁਰੂ ਜੀ ਸਾਡੇ ਅੰਦਰ ਦੀ ਵੇਦਨ ਨੂੰ, ਪੀੜਾ ਨੂੰ ਜਾਣਦੇ ਹੈ। ਜੋ ਵਿਛੋੜੇ ਦਾ ਦੁੱਖ ਸਾਡੇ ਅੰਦਰ ਹੈ, ਪਰਮੇਸ਼ਰ ਦੇ ਨਾਲ ਮਿਲਣ ਦੀ ਸਾਡੇ ਹਿਰਦੇ ਅੰਦਰ ਤੜਪ ਬਣੀ ਹੋਈ ਹੈ, ਮਹਾਰਾਜ ਸਾਹਿਬ ਜੀ ਆਪ ਹੀ ਜਾਣਦੇ ਹੈ। ਗਰੀਬ ਨਵਾਜ ਅੰਤਰਜਾਮੀ ਸਤਿਗੁਰੂ ਜੀ ਜਾਣਦੇ ਹਨ।
ਨਿਤ ਸੁਣਾਵੇ ਹਰ ਕੀਆ ਬਾਤਾਂ। ਜੋ ਨੀਤੀ ਮਹਾਰਾਜ ਸਾਹਿਬ ਜੀ ਹਰੀ ਪਰਮੇਸ਼ਰ ਦੇ ਨਾਲ ਮਿਲਣ ਦੀਆਂ ਬਾਤਾਂ ਸੁਣਾਉਂਦੇ ਹਨ, ਗੱਲਾਂ ਸੁਣਾਉਂਦੇ ਆ, ਵਿਚਾਰਾਂ ਮਹਾਰਾਜ ਸੱਚੇ ਪਾਤਸ਼ਾਹ ਜੀ ਦਰਸਾਉਂਦੇ ਆਪਣੇ ਉਪਦੇਸ਼ ਦੁਆਰਾ। ਐਸੇ ਗਰੀਬ ਨਵਾਜ ਸਤਿਗੁਰੂ ਜੀ ਦੇ ਨਾਲ ਮਹਾਰਾਜ ਸਾਨੂੰ ਮਿਲਾ ਦੇਵੋ। ਐਸੇ ਸਤਿਗੁਰਾਂ ਦੁਆਰਾ ਹੀ ਪਰਮੇਸ਼ਰ ਆਪ ਜੀ ਦੇ ਸਰੂਪ ਦੀ ਪ੍ਰਾਪਤੀ ਕਰ ਸਕਦੇ ਹਾਂ। ਆਓ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ। ਮਹਾਰਾਜ ਬਹੁਤਾ ਤਾਂ ਕੀ ਇੱਕ ਖਿਨ ਮਾਤਰ ਸਮਾਂ ਵੀ ਉਸ ਪਰਮੇਸ਼ਰ ਤੋਂ ਬਿਨਾ ਸਾਡਾ ਰਹਿਣਾ ਨਹੀਂ ਬਣਦਾ। ਇੱਕ ਖਿਨ ਮਾਤਰ ਸਮਾਂ ਵੀ, ਜਿਵੇਂ ਹਜੂਰ ਦੇ ਬਚਨ ਆਉਂਦੇ ਆ ਨਾ, ਰਹਿਣ ਭਈ ਤਬ ਅੰਤ ਨਾ ਜਾਣੇ। ਸਾਧ ਸੰਗਤ ਜੀ, ਚਾਰ ਪਹਿਰ ਚਾਹੋ ਜੁਗ ਹੈ ਸਮਾਨੇ। ਉਹ ਜੀਵ ਰੂਪ ਸਖੀਆਂ ਬੇਨਤੀਆਂ ਕਰਦੀਆਂ ਨੇ ਵਿਰਾਗ ਵਿੱਚ ਭਿੱਜ ਕਰਕੇ। ਮਹਾਰਾਜ ਆਪ ਜੀ ਦੇ ਵਿਛੋੜੇ ਕਰਕੇ ਮਨ ਇੰਨਾ ਜ਼ਿਆਦਾ ਤੜਪਦਾ ਹੈ। ਸਾਡੀ ਮਹਾਰਾਜ ਇਦਾਂ ਦੀ ਹਾਲਤ ਬਣੀ ਹੋਈ ਹੈ, ਜੇ ਕਿਤੇ ਚਾਰ ਪਹਿਰ ਬੀਤਦੇ ਆ ਨਾ, ਦਿਨ ਦੇ ਚਾਰ ਪਹਿਰ, ਚਾਹੋ ਯੁੱਗ ਹੈ ਸਮਾਨੇ, ਚਾਰ ਯੁੱਗਾਂ ਵਰਗੇ ਮਹਾਰਾਜ ਸਾਨੂੰ ਪ੍ਰੀਤ ਹੁੰਦੇ ਆ। ਸਾਨੂੰ ਇਉਂ ਪ੍ਰਤੀਤ ਹੁੰਦਾ, ਇਉਂ ਮਹਿਸੂਸ ਹੁੰਦਾ ਕਿ ਜਿਵੇਂ ਚਾਰ ਯੁੱਗ ਬੀਤ ਰਹੇ ਹੋਣ। ਮਹਾਰਾਜ ਤੁਹਾਡੇ ਮਿਲਾਪ ਤੋਂ ਬਿਨਾਂ ਚਾਰ ਪਹਿਰ ਵੀ ਮਹਾਰਾਜ ਸੱਚੇ ਪਾਤਸ਼ਾਹ ਜੀ ਬੀਤਦੇ ਨਹੀਂ ਹੈ। ਸਮਾਂ ਲੰਘਦਾ ਨਹੀਂ, ਹਰ ਸਮੇਂ ਮਹਾਰਾਜ ਤੁਹਾਨੂੰ ਹੀ ਅਸੀਂ ਯਾਦ ਕਰਦੇ ਰਹਿੰਦੇ ਹਾਂ। ਰਹਿਣ ਭਈ ਤਬ ਅੰਤ ਨਾ ਜਾਣੇ। ਤੇ ਜਦੋਂ ਮਹਾਰਾਜ ਰਾਤ ਪੈ ਜਾਂਦੀ, ਉਹਦਾ ਤੇ ਅੰਤ ਹੋਣ ਦੇ ਵਿੱਚ ਹੀ ਨਹੀਂ ਆਉਂਦਾ। ਐਸਾ ਸਾਧ ਸੰਗਤ ਜੀ ਗੁਰਮੁਖਾਂ ਦਾ ਪਿਆਰ ਹੈ। ਤੋ ਬੇਨਤੀਆਂ ਕਰਦੇ ਨੇ ਗਰੀਬ ਨਵਾਜ, ਹਉ ਇੱਕ ਖਿਨ ਤਿਸ ਬਿਨ ਰਹਿ ਨਾ ਸਕਾ। ਮਹਾਰਾਜ ਖਿਨ ਮਾਤਰ ਸਮਾਂ ਵੀ ਉਸ ਪਰਮੇਸ਼ਰ ਤੋਂ ਬਿਨਾਂ ਰਹਿਣਾ ਨਹੀਂ ਬਣਦਾ। ਜਿਉ ਚਾਤ੍ਰਿਕ ਜਲ ਕੋ ਵਿਲ ਲਾਤਾ। ਮਹਾਰਾਜ ਸਾਹਿਬ ਜੀ ਜਿਵੇਂ ਸਵਾਂਤੀ ਬੂੰਦ ਨੂੰ ਪਾਉਣ ਦੇ ਲਈ ਬਬੀਹਾ ਬਾਰ-ਬਾਰ ਵਿਰਲਾਪ ਕਰਦਾ ਹੈ, ਵਿਲਕਣੀਆਂ ਲੈਂਦਾ ਹੈ, ਪੀਊ ਪੀਊ ਕਰਕੇ ਸਵਾਂਤੀ ਬੂੰਦ ਨੂੰ ਪੁਕਾਰਦਾ ਹੈ, ਤਿਵੇਂ ਸਾਡਾ ਮਨ ਵੀ ਮਹਾਰਾਜ ਤੁਹਾਡੀ ਸਾਖਸ਼ਾਤਤਾ ਰੂਪ ਸਵਾਂਤੀ ਬੂੰਦ ਨੂੰ ਪਾਉਣ ਦੇ ਲਈ ਵਿਰਲਾਪ ਕਰਦਾ ਪਿਆ। ਸਾਡਾ ਮਨ ਨੂੰ ਵੀ ਬਬੀਹਾ ਬਾਰ-ਬਾਰ ਤੁਹਾਨੂੰ ਯਾਦ ਕਰਦਾ ਹੈ। ਹੇ ਗਰੀਬ ਨਵਾਜ, ਆਪ ਕਿਰਪਾ ਕਰੋ, ਸਾਨੂੰ ਦਰਸ਼ਨਾਂ ਦੀ ਦਾਤ ਬਖਸ਼ਿਸ਼ ਕਰ ਦੇਵੋ। ਆਓ ਕਿਆ ਗੁਣ ਤੇਰੇ ਸਾਰ ਸੰਭਾਲੀ। ਹੇ ਅਕਾਲ ਪੁਰਖ ਪਰਮਾਤਮਾ ਜੀ, ਆਪ ਜੀ ਦੇ ਕਿਹੜੇ ਕਿਹੜੇ ਮਹਾਰਾਜ ਸ੍ਰੇਸ਼ਟ ਗੁਣਾਂ ਨੂੰ ਸੰਭਾਲੀ ਯਾਦ ਕਰਨਾ ਕਰਾਂ। ਹੇ ਪਰਮੇਸ਼ਰ, ਆਪ ਜੀ ਦੇ ਬੇਅੰਤ ਗੁਣ ਹਨ, ਕਿਹੜੇ ਗੁਣਾਂ ਨੂੰ ਮਹਾਰਾਜ ਮੈਂ ਯਾਦ ਕਰਾਂ, ਕਿਹੜੇ ਕਿਹੜੇ ਗੁਣਾਂ ਨੂੰ ਮਹਾਰਾਜ ਸ੍ਰੇਸ਼ਟ ਜਾਣ ਕਰਕੇ ਸੰਭਾਲੀ ਹਿਰਦੇ ਘਰ ਦੇ ਵੀ ਸਾਂਭਣਾ ਕਰਾਂ। ਮੈਂ ਨਿਰਗੁਣ ਕਉ ਰਖ ਲੇਤਾ। ਮਹਾਰਾਜ ਮੈਂ ਤਾਂ ਔਗੁਣਾਂ ਦੇ ਨਾਲ ਭਰੀ ਹੋਈ ਹਾਂ, ਆਪ ਕਿਰਪਾ ਕਰੋ। ਔਗਣੀ ਹਾਰੀ ਨੂੰ ਮਹਾਰਾਜ ਕਿਰਪਾ ਕਰਕੇ ਰੱਖ ਲਓ। ਆਪ ਕਿਰਪਾ ਕਰਕੇ ਰੱਖਿਆ ਕਰੋ। ਮੇਰੇ ਗੁਨਾਹਾਂ ਨੂੰ ਔਗੁਣਾਂ ਨੂੰ ਬਖਸ਼ ਲਓ, ਤਾਂ ਮਹਾਰਾਜ ਮੈਂ ਬਖਸ਼ੀ ਜਾ ਸਕਦੀ ਹਾਂ। ਗਰੀਬ ਨਵਾਜ ਤੋਂ ਆਪ ਜੀ ਕਿਰਪਾ ਕਰੋ, ਤਾਂ ਸਾਡੇ ਔਗਣ ਗੁਨਾਹ ਬਖਸ਼ੇ ਜਾਂਦੇ ਐ। ਜਿਵੇਂ ਹਜੂਰ ਦੇ ਬਚਨ ਹਨ, ਹੇ ਗਰੀਬ ਨਵਾਜ ਮਹਾਰਾਜ ਸੱਚੇ ਪਾਤਸ਼ਾਹ, ਅਸੀਂ ਖਿਨ ਖਿਨ ਮਾਤਰ ਸਮੇਂ ਵਿੱਚ ਬਾਰ-ਬਾਰ ਭੁੱਲਾਂ ਕਰਦੇ ਹਾਂ। ਖਿਨ ਖਿਨ ਮਾਤਰ ਸਮੇਂ ਵਿੱਚ ਕਦਮ ਕਦਮ ਤੇ ਮਹਾਰਾਜ ਅਸੀਂ ਭੁੱਲ ਜਾਂਦੇ ਹਾਂ, ਆਪ ਜੀ ਨੂੰ ਵਿਸਾਰ ਦਿੰਦੇ ਹਾਂ। ਹੇ ਗਰੀਬ ਨਵਾਜ, ਐਸਾ ਸਾਡਾ ਜੀਵਨ ਹੈ, ਇੱਕ ਵੀ ਸਾਡੇ ਅੰਦਰ ਸ਼ੁਭ ਗੁਣ ਨਹੀਂ ਹੈ। ਮਹਾਰਾਜ ਜੀ ਸਾਡੇ ਕਰਮਾਂ ਦਾ ਲੇਖਾ ਕਰੋ, ਕਦੇ ਵੀ ਅਸੀਂ ਮੱਧੇ ਨਹੀਂ ਛੁੱਟ ਸਕਦੇ। ਲੇਖੈ ਕਤਹਿ ਨਾ ਛੂਟੀਐ, ਖਿਨ ਖਿਨ ਭੂਲਨ ਹਾਰ। ਬਖਸ਼ਣ ਹਾਰ ਬਖਸ਼ ਲੈ, ਨਾਨਕ ਪਾਰ ਉਤਾਰ। ਆਪ ਜੀ ਕਿਰਪਾ ਕਰਕੇ ਗੁਨਾਹਾਂ ਨੂੰ, ਸਾਡੇ ਔਗੁਣਾਂ ਨੂੰ ਬਖਸ਼ ਲਓ, ਤਾਂ ਹੀ ਮਹਾਰਾਜ ਅਸੀਂ ਬਖਸ਼ੇ ਜਾਵਾਂਗੇ। ਨਹੀਂ ਤਾਂ ਮਹਾਰਾਜ ਹੋਰ ਕੋਈ ਦੂਜਾ ਸਾਡੇ ਕੋਲ ਚਾਰਾ ਨਹੀਂ ਹੈ। ਤੋ ਇਹ ਹਜੂਰ ਬਖਸ਼ਿਸ਼ ਕਰ ਰਹੇ ਨੇ, ਹਉ ਕਿਆ ਗੁਣ ਤੇਰੇ ਸਾਰ ਸੰਭਾਲੀ, ਮੈਂ ਨਿਰਗੁਣ ਕਉ ਰਖ ਲੇਤਾ। ਮਹਾਰਾਜ ਆਪ ਕਿਰਪਾ ਕਰੋ, ਮੈਨੂੰ ਗੁਣਾ ਤੋਂ ਹੀਣ ਜੀਵ ਰੂਪ ਸਖੀ ਨੂੰ ਕਿਰਪਾ ਕਰਕੇ ਰੱਖ ਲਓ। ਇੱਕ ਵੀ ਸਾਡੇ ਅੰਦਰ ਮਹਾਰਾਜ ਸ਼ੁਭ ਗੁਣ ਨਹੀਂ ਹੈ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅਸੀਂ ਤਾਂ ਔਗੁਣਾਂ ਦੇ ਨਾਲ ਮਹਾਰਾਜ ਭਰੇ ਪਏ ਹਾਂ। ਜੀਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਅਵਗਣ ਹਮਾਰੇ। ਦਇਆ ਕਰਹੁ ਕਿਛ ਮਿਹਰ ਉਪਾਵਹੁ, ਡੁੱਬਦੇ ਪੱਥਰ ਤਾਰੇ। ਆਪ ਜੀ ਕਿਰਪਾ ਕਰੋ, ਤਾਂ ਮਹਾਰਾਜ ਪੱਥਰਾਂ ਦੀ ਤਰ੍ਹਾਂ ਸਾਡਾ ਜੀਵਨ ਭਵ ਸਾਗਰ ਤੋਂ ਪਾਰ ਹੋ ਸਕਦੇ ਆ। ਨਹੀਂ ਤਾਂ ਮਹਾਰਾਜ ਔਗੁਣਾਂ ਦੇ ਨਾਲ ਲੱਬਾ ਲੱਭ ਭਰੇ ਹੋਏ, ਹਮ ਡੋਲਤ ਬੇੜੀ ਪਾਪ ਭਰੀ ਹੈ। ਪਵਨ ਲੱਗੈ ਮਤ ਜਾਏ,
ਸਾਡੀ ਜੀਵਨ ਦੀ ਜਿਹੜੀ ਬੇੜੀ ਹੈ ਨਾ ਮਹਾਰਾਜ, ਪਾਪ ਕਰਮਾਂ ਦੇ ਨਾਲ, ਔਗੁਣਾਂ ਨੂੰ ਧਾਰਨ ਕਰਨੇ ਕਰਕੇ ਬੁਰੇ ਕਰਮਾਂ ਦੇ ਨਾਲ ਭਰੀ ਪਈ ਹੈ ਮਹਾਰਾਜ। ਲੱਭਾ ਲੱਭ ਭਰੀ ਹੋਈ ਸਾਡੀ ਜ਼ਿੰਦਗੀ ਦੀ ਬੇੜੀ। ਪਤਾ ਨਹੀਂ ਕਿਹੜੇ ਵੇਲੇ ਮਹਾਰਾਜ ਸੱਚੇ ਪਾਤਸ਼ਾਹ ਜੀ ਇਹ ਛਲ ਲੱਗਣੇ ਕਰਕੇ ਮਹਾਰਾਜ ਲੋਭ ਦੀ ਜਾਂ ਹੋਰ ਕਿਸੇ ਔਗਣ ਵਿਕਾਰ ਦੀ ਇਹ ਗਰੀਬ ਨਵਾਜ ਲਹਿਰ ਦੇ ਨਾਲ ਟਕਰਾਉਣੇ ਕਰਕੇ ਪਤਾ ਨਹੀਂ ਕਿਹੜੇ ਵੇਲੇ ਇਸ ਜ਼ਿੰਦਗੀ ਨੂੰ ਬੇੜੀ ਨੇ ਮੁੱਧੀ ਹੋ ਜਾਣਾ, ਇਹ ਵਿੱਚ ਹੀ ਸੰਸਾਰ ਸਮੁੰਦਰ ਦੇ ਡੁੱਬ ਜਾਣਾ। ਆਪ ਕਿਰਪਾ ਕਰੋ ਤਾਂ ਮਹਾਰਾਜ ਸੱਚੇ ਪਾਤਸ਼ਾਹ ਦੀ ਜੀਵਨ ਦੀ ਬੇੜੀ ਇਹ ਮੁਕਤ ਰੂਪ ਕਿਨਾਰੇ ਤੇ ਪਹੁੰਚ ਸਕਦੀ ਹੈ। ਨਹੀਂ ਤਾਂ ਮਹਾਰਾਜ ਸਾਡਾ ਆਪਣਾ ਕੋਈ ਵੀ ਚਾਰਾ ਨਹੀਂ ਹੈ। ਆਪ ਕਿਰਪਾ ਕਰਕੇ ਰੱਖ ਲਓ ਤਾਂ ਹੀ ਮਹਾਰਾਜ ਨਿਰਗੁਣੀ ਦੀ ਰੱਖਿਆ ਹੋ ਸਕਦੀ ਹੈ। ਹਾਉ ਭਈ ਉਡੀਣੀ ਕੰਤ ਕਾ ਅਮਾਲੀ। हे ਅੰਮਾਵਤ ਮਹਾਤਮਾ ਰੂਪ ਸਖੀ, ਉਸ ਪਰਮਾਤਮਾ ਦੇ ਨਾਲ ਮਿਲਣ ਦੇ ਲਈ ਸਾਡਾ ਜਿਹੜਾ ਚਿੱਤ ਹੈ ਨਾ, ਸਾਡਾ ਮਨ ਹੈ ਬੜਾ ਦੁਖੀ ਹੋ ਰਿਹਾ, ਬਹੁਤਾ ਵਿਰਲਾਪ ਕਰ ਰਿਹਾ ਹੈ। ਹਉ ਭਈ ਉਡੀਣੀ, ਉਡੀਣੀ ਤੋਂ ਭਾਵ ਸਾਧ ਸੰਗਤ ਜੀ ਵੈਰਾਗ ਵੀ ਹੁੰਦਾ ਹੈ, ਦੁੱਖ ਵੀ ਹੁੰਦਾ ਹੈ। ਤੋ ਇਸ ਪ੍ਰਕਾਰ ਮਨ ਬਾਰ-ਬਾਰ ਜਿਹੜਾ ਤੜਫਨਵਾ ਵਿੱਚ ਪਿਆ ਹੋਇਆ, ਬਾਰ-ਬਾਰ ਤੜਫੀ ਜਾਂਦਾ ਪਿਆ। ਇਹ ਅੰਮਾਵਤ ਮਹਾਤਮਾ ਰੂਪ ਸਖੀ, ਉਸ ਪਰਮੇਸ਼ਰ ਦੇ ਨਾਲ ਮਿਲਣ ਦੇ ਲਈ ਕਿ ਪ੍ਰਮਾਤਮਾ ਦੇ ਕੋਲ ਸਾਡਾ ਮਨ ਜਿਹੜਾ ਉੱਡ ਕਰਕੇ ਚਲਾ ਜਾਵੇ। ਕਿਵੇਂ ਉਸ ਪ੍ਰਮਾਤਮਾ ਦੇ ਨਾਲ ਮਿਲਾਂ, ਕਿਵੇਂ ਉਸ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਣਾ ਕਰੇ। ਸੋ ਪਿਰ ਕਦ ਨੈਣੀ ਦੇਖਾ। ਇਹਨਾਂ ਨੇਤਰਾਂ ਦੇ ਨਾਲ ਕਦੋਂ ਉਸ ਪਿਰ ਪਤੀ ਪਰਮੇਸ਼ਰ ਨੂੰ ਮੈਂ ਦੇਖਣਾ ਕਰਾਂ। ਮਨ ਸਾਡਾ ਬਾਰ-ਬਾਰ ਝੂਰਦਾ ਰਹਿੰਦਾ ਹੈ, ਬਾਰ-ਬਾਰ ਵਿਰਲਾਪ ਕਰਦਾ ਰਹਿੰਦਾ ਹੈ ਪਰਮੇਸ਼ਰ ਦੇ ਵਿਛੋੜੇ ਕਰਕੇ। ਮਨ ਬੁੱਧ ਰੂਪੀ ਨੇਤਰਾਂ ਵਿੱਚ ਕਦੋਂ ਮੈਨੂੰ ਵਿਚਾਰ ਰੂਪੀ ਨਿਗਾਹ ਮਿਲੇਗੀ ਅਤੇ ਪਰਮਾਤਮਾ ਨੂੰ ਪ੍ਰਤੱਖ ਆਪਣੇ ਪਰਮੇਸ਼ਰ ਮਾਲਕ ਪਤੀ ਪਰਮੇਸ਼ਰ ਨੂੰ ਮੈਂ ਦੇਖਣਾ ਕਰਾਂਗੀ। ਕਦੋਂ ਸੁਭਾਗਾ ਸਮਾਂ ਆਵੇਗਾ ਜਦੋਂ ਪਰਮੇਸ਼ਰ ਦੇ ਦਰਸ਼ਨ ਮੈਨੂੰ ਪ੍ਰਤੱਖ ਰੂਪ ਦੇ ਵਿੱਚ ਪ੍ਰਾਪਤ ਹੋਣਗੇ। ਸਭ ਰਸ ਭੋਗਣ ਵਿਸਰੇ। ਮਹਾਰਾਜ ਗਰੀਬ ਨਵਾਜ ਸੱਚੇ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਉਚਾਰਨ ਕਰ ਰਹੇ ਹੈ। ਉਹ ਜੀਵ ਰੂਪ ਸਖੀ ਬੇਨਤੀ ਕਰਦੀ ਹੈ, ਜਿਵੇਂ ਮਹਾਰਾਜ ਸਾਰੇ ਜਿਤਨੇ ਵੀ ਸੰਸਾਰ ਦੇ ਮਾਇਆ ਦੇ ਪਦਾਰਥਾਂ ਦੇ ਜਿੰਨੇ ਵੀ ਸੰਸਾਰ ਭਰ ਦੇ ਸੁੱਖ ਹੈ ਨਾ, ਇਹ ਸਾਰੇ ਸੁੱਖਾਂ ਨੂੰ ਭੋਗਣਾ ਸਭ ਕੁਝ ਭੁੱਲ ਗਿਆ ਹੈ। ਭਾਵ ਜਿੰਨੇ ਵੀ ਸੁੱਖ ਮੰਨਣੇ ਜ਼ਿੰਦਗੀ ਦੇ ਅੰਦਰ ਸਾਰੇ ਮਹਾਰਾਜ ਵਿਸਰ ਚੁੱਕੇ ਹੈ। ਕੁਝ ਵੀ ਮਨ ਨੂੰ ਮਹਾਰਾਜ ਚੰਗਾ ਨਹੀਂ ਲੱਗਦਾ। ਜਿੰਨੇ ਵੀ ਭਾਵੇਂ ਵਿਸ਼ੇ ਸੁੱਖ ਹਨ, ਭਾਵੇਂ ਹੋਰ ਮਾਇਆ ਦੇ ਸੁੱਖ ਹਨ, ਕੋਈ ਵੀ ਮਹਾਰਾਜ ਮਨ ਨੂੰ ਚੰਗਾ ਨਹੀਂ ਲੱਗਦਾ। ਕੇਵਲ ਪਰਮਾਤਮਾ ਦੀ ਯਾਦ ਹਰ ਸਮੇਂ ਮਨ ਦੇ ਅੰਦਰ ਬਣੀ ਹੋਈ ਹੈ। ਹੋਰ ਸਾਰੇ ਮਹਾਰਾਜ ਭੋਗ ਪਦਾਰਥਾਂ ਦੇ ਸੰਸਾਰ ਦੇ ਮਾਇਆ ਦੇ ਸੁੱਖ ਜਿਤਨੇ ਵੀ ਹਨ ਸਾਰੇ ਵਿਸਰ ਚੁੱਕੇ ਹਨ। ਬਿਨ ਪਿਰ ਕਿਤੇ ਨਾ ਲੇਖਾ। ਕਿਉਂਕਿ ਬਿਨ ਪਿਰ ਪਤੀ ਪਰਮੇਸ਼ਰ ਤੋਂ ਬਿਨਾਂ ਮਹਾਰਾਜ ਕਿਸੇ ਵੀ ਲੇਖੇ ਵਿੱਚ ਨਹੀਂ ਹਨ। ਜਿੰਨੇ ਮਰਜ਼ੀ ਕੋ ਪਦਾਰਥਾਂ ਨੂੰ ਭੋਗ ਲਵੇ, ਜਿੰਨੇ ਮਰਜ਼ੀ ਸੰਸਾਰ ਦੇ ਮਾਇਆ ਦੇ ਸੁੱਖਾਂ ਨੂੰ ਜੀਵਨ ਦੇ ਅੰਦਰ ਮਾਣ ਲਵੇ, ਸਤ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਕਿਸੇ ਕੰਮ ਨਹੀਂ ਆਉਂਦੇ। ਸੰਸਾਰ ਭਰ ਦੇ ਅੰਦਰ ਲੋਕ ਪਰਲੋਕ ਦੇ ਵਿੱਚ ਉਹਨਾਂ ਨੂੰ ਮਾਣ ਥੋੜਾ ਕਦੇ ਮਿਲੇ ਜਿਨ੍ਹਾਂ ਨੇ ਬਹੁਤੇ ਸੰਸਾਰ ਦੇ ਅੰਦਰ ਪਦਾਰਥਾਂ ਨੂੰ ਭੋਗਿਆ ਹੈ, ਬਹੁਤੇ ਮਾਇਆ ਦੇ ਸੁੱਖਾਂ ਨੂੰ ਮਾਣਿਆ ਹੈ। ਕੇਵਲ 2-4 ਦਿਨ ਉਹਨਾਂ ਨੂੰ ਯਾਦ ਕੀਤਾ ਜਾਂਦਾ ਹੈ, ਪਰ ਫਿਰ ਕੋਈ ਨਹੀਂ ਉਹਨਾਂ ਨੂੰ ਚੇਤੇ ਕਰਦਾ। ਸਾਧ ਸੰਗਤ ਜੀ ਉਹਨਾਂ ਗੁਰਮੁਖਾਂ ਨੂੰ ਪਹਿਲਾਂ ਵੀ ਯਾਦ ਕੀਤਾ ਜਾਂਦਾ ਸੀ, ਅੱਜ ਵੀ ਯਾਦ ਕੀਤਾ ਜਾ ਰਿਹਾ ਹੈ, ਆਉਣ ਵਾਲੇ ਸਮੇਂ ਵਿੱਚ ਵੀ ਯਾਦ ਕੀਤਾ ਜਾਵੇਗਾ। ਰਹਿੰਦੀ ਦੁਨੀਆ ਤੱਕ ਉਹਨਾਂ ਨੂੰ ਚੇਤੇ ਕੀਤਾ ਜਾਣਾ ਹੈ ਜਿਨ੍ਹਾਂ ਨੇ ਪ੍ਰਮਾਤਮਾ ਦੇ ਸਰੂਪ ਦੇ ਆਨੰਦ ਨੂੰ ਭੋਗਿਆ ਹੈ, ਵਾਹਿਗੁਰੂ ਦੇ ਸਰੂਪਾ ਆਨੰਦ ਨੂੰ ਮਾਣਿਆ। ਉਹਨਾਂ ਗੁਰਮੁਖਾਂ ਨੂੰ ਰਹਿੰਦੀ ਦੁਨੀਆ ਤੱਕ ਯਾਦ ਕੀਤਾ ਜਾਵੇਗਾ। ਤੋ ਇਸ ਲਈ ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਸਭ ਰਸ ਭੋਗਣ ਵਿਸਰੇ ਬਿਨ ਪਿਰ ਕਿਤੈ ਨਾ ਲੇਖਾ। ਪਰਮੇਸ਼ਰ ਦੀ ਪ੍ਰਾਪਤੀ ਤੋਂ ਬਿਨਾਂ ਮਹਾਰਾਜ ਕਹਿੰਦੇ ਜਿੰਨੇ ਵੀ ਸਾਧਨਾ ਦੀ ਸੁੱਖਾਂ ਨੂੰ ਭੋਗਣਾ ਹੈ ਨਾ, ਜਾਂ ਕੋ ਰਿੱਧੀਆਂ ਸਿੱਧੀਆਂ ਕਰਾਮਾਤਾਂ ਨੇ, ਇਹ ਵੀ ਸਾਧ ਸੰਗਤ ਜੀ ਇੱਕ ਸੁੱਖ ਹੀ ਹਨ, ਪਰ ਇਹ ਦੁਨਿਆਵੀ ਸੁੱਖ ਹੈ। ਇਹ ਕੇਵਲ ਸੰਸਾਰ ਤੱਕ ਰਹਿਣ ਵਾਲੇ ਸੁੱਖ ਨੇ। ਇਹਨਾਂ ਵਿੱਚ ਮਨ ਪਰਜਨੇ ਕਰਕੇ ਪਰਮਾਤਮਾ ਦੇ ਸਰੂਪ ਦਾ ਸੁੱਖ ਨਹੀਂ ਮਿਲਦਾ। ਵਾਹਿਗੁਰੂ ਜੀ ਦੇ ਨਾਮ ਦਾ ਸੁੱਖ ਨਹੀਂ ਕਦੇ ਜੀਵ ਮਾਣ ਸਕਦਾ ਜਦੋਂ ਤੱਕ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿੱਚ ਮਨ ਪਰਜਿਆ ਰਹਿੰਦਾ ਹੈ। ਤੋ ਇਸ ਕਰਕੇ ਪਾਤਸ਼ਾਹ ਜੀ ਕਹਿੰਦੇ ਬਿਨ ਪਿਰ ਕਿਸੈ ਨਾ ਲੇਖਾ। ਹੇ ਜੀਵਾ,
ਕਿਸੇ ਵੀ ਕੰਮ ਆਉਣ ਵਾਲੀ ਨਹੀਂ ਇਸ ਸੰਸਾਰ ਦੇ ਸਾਧਨਾਂ ਦੇ ਸੁੱਖ ਵੀ, ਜਦੋਂ ਤੱਕ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਨਹੀਂ ਹੋ ਜਾਂਦੀ। ਇਹੋ ਕਾਪੜ ਤਨ ਨਾ ਸੁਖਾਵਈ। ਜਿਹੜੇ ਤਨ ਤੇ ਕੱਪੜੇ ਧਾਰਨ ਕਰਨੇ ਆ, ਵਸਤਰ ਧਾਰਨ ਕਰਨੇ ਆ, ਉਹ ਵੀ ਹੁਣ ਦੁਖਦਾਇਕ ਲੱਗਦੇ ਹਨ। ਜਾਂ ਫਿਰ ਜਿਹੜਾ ਸਰੀਰ ਰੂਪੀ ਕੱਪੜਾ ਮਿਲਿਆ ਹੈ ਨਾ ਸੁਖ ਦੇ ਲਈ, ਸੁਖ ਸਰੂਪ ਨੂੰ ਪਾਉਣ ਦੇ ਵਾਸਤੇ, ਇਹ ਸਰੀਰ ਰੂਪੀ ਕੱਪੜਾ ਵੀ ਹੁਣ ਦੁੱਖਾਂ ਦੀ ਤਰ੍ਹਾਂ ਪ੍ਰਤੀਤ ਹੋਣ ਲੱਗ ਪਿਆ। ਇਹ ਵੀ ਹੁਣ ਮਨ ਨੂੰ ਚੰਗਾ ਨਹੀਂ ਲੱਗਦਾ। ਤੇ ਸਾਧ ਸੰਗਤ ਜੀ, ਉਹ ਗੁਰਮੁਖ ਪਿਆਰੇ ਅਕਾਲ ਪੁਰਖ ਵਾਹਿਗੁਰੂ ਜੀ ਦੇ ਵਿਛੋੜੇ ਦੇ ਵਿੱਚ ਪਰਮਾਤਮਾ ਨੂੰ ਯਾਦ ਕਰਦੇ ਹੋ, ਉਹਨਾਂ ਨੂੰ ਆਪਣੇ ਸਰੀਰ ਦੀ ਵੀ ਕੋਈ ਸੁੱਧ ਬੁੱਧ ਨਹੀਂ ਰਹਿੰਦੀ। ਪਿਆਰ ਦੇ ਵਿੱਚ ਭਿੱਜੇ ਹੋਏ ਹਰ ਸਮੇਂ ਪਰਮਾਤਮਾ ਨੂੰ ਯਾਦ ਕਰਦੇ ਰਹਿੰਦੇ ਆ। ਜਿਵੇਂ ਸਾਧ ਸੰਗਤ ਜੀ ਬਿਰਹਣੀ ਜੀਵ ਰੂਪ ਸਖੀ ਹੈ, ਪਰ ਤੱਕ ਵੀ ਆਪਣੇ ਪਤੀ ਨੂੰ ਪਾਉਣ ਦੇ ਵਾਸਤੇ ਹਰ ਸਮੇਂ ਬਾਰ-ਬਾਰ ਆਪਣੇ ਪਤੀ ਨੂੰ ਯਾਦ ਕਰਦੀ ਹੈ। ਤਿਵੇਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਜੀਵ ਰੂਪ ਸਖੀਆਂ ਬਾਰ-ਬਾਰ ਬੇਨਤੀਆਂ ਕਰਦੀਆਂ ਨੇ, हे ਪਿਆਰੇ ਪ੍ਰਮਾਤਮਾ ਅਕਾਲ ਪੁਰਖ ਵਾਹਿਗੁਰੂ, ਇਹ ਜਿਹੜਾ ਸਰੀਰ ਰੂਪੀ ਕੱਪੜਾ ਦਿੱਤਾ ਨਾ ਮਹਾਰਾਜ, ਇਹ ਵੀ ਹੁਣ ਮਨ ਨੂੰ ਚੰਗਾ ਨਹੀਂ ਲੱਗਦਾ। हे ਗਰੀਬ ਨਵਾਜ, हे ਮਹਾਰਾਜ ਸੱਚੇ ਪਾਤਸ਼ਾਹ, ਇਹੋ ਕਾਪੜ ਤਨ ਨਾ ਸੁਖਾਵਈ। ਇਹ ਸਰੀਰ ਤੇ ਕੱਪੜੇ ਧਾਰਨ ਕੀਤੇ ਹੋਏ ਮਹਾਰਾਜ ਦੁਖਦਾਇਕ ਹੀ ਲੱਗ ਰਹੇ ਹੈ। ਕੋਈ ਮਹਾਰਾਜ ਸੁਖ ਚੰਗੇ ਨਹੀਂ ਲੱਗਦੇ। ਕਰ ਨਾ ਸਕੋ ਹਉ ਵੇਸਾ। ਇਹ ਗਰੀਬ ਨਵਾਜ, ਹੋਰ ਕਿਹੜਾ ਵੇਸ ਅਸੀਂ ਤਨ ਤੇ ਧਾਰਨ ਕਰ ਲਈਏ। ਹੁਣ ਤਾਂ ਤਨ ਸਰੀਰ ਰੂਪੀ ਕੱਪੜਾ ਵੀ ਮਹਾਰਾਜ ਮਨ ਨੂੰ ਚੰਗਾ ਨਹੀਂ ਲੱਗਦਾ। हे ਗਰੀਬ ਨਵਾਜ, ਕਰ ਨਾ ਸਕਾ ਹੋ ਵੇਸਾ। ਮੇਰੇ ਅੰਦਰ ਔਗਣ ਹੀ ਔਗਣ ਹਨ, ਉਹ ਮੈਂ ਵੇਸ, ਉਹ ਲਿਬਾਸ ਵੀ ਤਨ ਤੇ ਬਣਾ ਨਹੀਂ ਸਕਦੀ। ਉਹ ਮਹਾਰਾਜ ਭੇਖ ਵੀ ਆਪਣੇ ਤਨ ਤੇ ਮੈਂ ਧਾਰਨ ਨਹੀਂ ਕਰ ਸਕਦੀ। ਜਿਸ ਭੇਖ ਕਰਕੇ ਮਹਾਰਾਜ ਤੁਹਾਡੀ ਪ੍ਰਾਪਤੀ ਹੋ ਜਾਵੇ। ਮੈਂ ਤਾਂ ਝੂਠੇ ਹੀ ਭੇਖ ਤਨ ਦੇ ਉੱਪਰ ਬਣਾਏ ਹੋਏ ਐ, ਝੂਠੇ ਹੀ ਸਾਧਨਾ ਦੇ ਮਹਾਰਾਜ ਲਿਬਾਸ ਆਪਣੇ ਜੀਵਨ ਦੇ ਵਿੱਚ ਧਾਰਨ ਕੀਤੇ ਨੇ। ਇਸ ਕਰਕੇ ਪਰਮੇਸ਼ਰ ਇਹਨਾਂ ਔਗਣਾ ਕਰਕੇ ਮਹਾਰਾਜ ਆਪ ਜੀ ਦੀ ਪ੍ਰਾਪਤੀ ਦਾ ਭੇਖ ਵੀ ਮੈਂ ਨਹੀਂ ਬਣਾ ਸਕਦੀ। ਸ਼ੁਭ ਗੁਣਾਂ ਨੂੰ ਵੀ ਮਹਾਰਾਜ ਧਾਰਨ ਨਹੀਂ ਕੀਤਾ ਹੋਇਆ। ਜਿਨੀ ਸਖੀ ਲਾਲ ਰਾਵਿਆ ਪਿਆਰਾ। ਜਿਨ੍ਹਾਂ ਨੇ ਪਿਆਰੇ ਪਰਮੇਸ਼ਰ ਨੂੰ ਰਾਵਿਆ, ਜਿਨ੍ਹਾਂ ਸਖੀਆਂ ਨੇ ਮਹਾਤਮਾ ਰੂਪ ਸਖੀਆਂ ਨੇ, ਭਗਤਾਂ ਰੂਪ ਸਖੀਆਂ ਨੇ ਪਰਮੇਸ਼ਰ ਦੇ ਸਰੂਪ ਦਾ ਆਨੰਦ ਮਾਣਿਆ ਹੈ। ਤਿਨ ਆਗੇ ਹਮ ਆਦੇਸਾ। ਉਹਨਾਂ ਦੇ ਅੱਗੇ ਸਨਮੁਖ ਹੋ ਕਰਕੇ ਅਸੀਂ ਆਦੇਸ਼ਾ ਨਮਸਕਾਰ ਕਰਦੇ ਹਾਂ। ਉਹਨਾਂ ਦੇ ਸਨਮੁਖ ਹੋ ਕਰਕੇ ਝੁਕ ਕਰਕੇ ਬਾਰ-ਬਾਰ ਨਮਸਕਾਰਾਂ ਕਰਦੇ ਆ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਨੇ ਪਰਮੇਸ਼ਰ ਦਾ ਸਰੂਪ ਦਾ ਆਨੰਦ ਮਾਣਿਆ ਹੈ। ਮੈਂ ਸਭ ਸਿਗਾਰ ਬਣਾਇਆ ਅਮਾਲੀ। ਇਹ ਅੰਮਾਵਤ ਮਹਾਤਮਾ ਰੂਪ ਸਖੀ, ਮੈਂ ਬਹੁਤੇ ਸਾਰੇ ਸ਼ਿੰਗਾਰ ਵੀ ਬਣਾ ਕਰਕੇ ਦੇਖ ਲਏ ਐ। ਕਦੇ ਤਪ ਸਾਧਨਾ ਦਾ ਸ਼ਿੰਗਾਰ, ਕਦੇ ਯੋਗਾ ਅਭਿਆਸ ਦਾ ਸ਼ਿੰਗਾਰ, ਕਦੇ ਜਲ ਧਾਰਾਂ ਦੇ ਕਰਮ ਕਰਨੇ ਦਾ ਸਾਧਨਾ ਦੇ ਸ਼ਿੰਗਾਰ, ਕਰੇ ਹੋਰ ਪ੍ਰਾਣਾ ਜਾਮ, ਇਹ ਸਾਧਨਾ ਦੇ ਸ਼ਿੰਗਾਰ, ਇਹ ਬਹੁਤ ਸਾਰੇ ਤਰ੍ਹਾਂ ਤਰ੍ਹਾਂ ਦੇ ਯੋਗਾ ਅਭਿਆਸ। ਤੋ ਇਸੇ ਪ੍ਰਕਾਰ ਪ੍ਰਾਣਾ ਜਾਮ ਆਦਿਕ, ਜਮ ਨੇਮ ਆਦਿਕ, ਇਹ ਸਾਧ ਸੰਗਤ ਜੀ ਯੋਗ ਦੇ ਅੰਗ ਮੰਨੇ ਗਏ ਹੈ। 8 ਅੰਗ ਮੰਨੇ ਹਨ ਯੋਗ ਦੇ, ਪਤੰਜਲ ਆਦਿਕ। ਇਹ ਜਿਤਨੇ ਵੀ ਸਾਧ ਸੰਗਤ ਜੀ ਆਸਣ ਹਨ, ਜਿੰਨੇ ਵੀ ਸਾਧਨ ਹੈ, ਮਨੁੱਖ ਜੀਵਨ ਭਰ ਇਹਨਾਂ ਦੀ ਸਾਧਨਾ ਕਰਦਾ ਰਹਿੰਦਾ ਹੈ। ਉਵੇਂ ਤਾਂ ਸਿੱਧ ਨਹੀਂ ਹੁੰਦੇ, ਜੇ ਸਿੱਧ ਹੋ ਜਾਣ ਵੀ ਫਿਰ ਉਹਨਾਂ ਕੀਤੇ ਹੋ ਸਾਧਨਾ ਦਾ ਮਾਣ ਕਰ ਬੈਠਦਾ, ਫਿਰ ਉਹਨਾਂ ਦੇ ਵਿੱਚ ਹੀ ਜ਼ਿੰਦਗੀ ਪਰਚਿਆ ਰਹਿੰਦਾ। ਜਿਹੜੇ ਸਿੱਧ ਸਨ ਸਾਧ ਸੰਗਤ ਜੀ, ਸਾਧਨਾ ਤੇ ਭਾਵੇਂ ਉਹਨਾਂ ਨੇ ਕਰ ਲਈ ਸੀ, ਪਰ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਇਹਨਾਂ ਦੇ ਮਾਣ ਦੇ ਵਿੱਚ ਹੀ ਡੁੱਬੇ ਰਹੇ ਸਨ। ਉਹ ਗੁਰੂ ਨਾਨਕ ਦੇਵ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਦੀ ਸੁਰਤ ਨੂੰ ਜਗਾਇਆ। ਇਹ ਰਿੱਧੀਆਂ ਸਿੱਧੀਆਂ ਕਰਾਮਾਤਾਂ ਵਿੱਚ ਪਰਚਿਆ ਹੋਇਆ ਨੂੰ ਮਹਾਰਾਜ ਸਾਹਿਬ ਜੀ ਨੇ ਉਪਰਾਮ ਕੀਤਾ ਸੀਗਾ, ਬ੍ਰਹਮ ਗਿਆਨ ਦੀ ਅਵਸਥਾ ਬਖਸ਼ਿਸ਼ ਕੀਤੀ। ਨਹੀਂ ਤਾਂ ਇਹਨਾਂ ਸਿੱਧੀਆਂ ਸਿੱਧੀਆਂ ਕਰਾਮਾਤਾਂ ਦੇ ਵਿੱਚ ਹੀ ਮਨ ਉਹਨਾਂ ਦਾ ਪਰਚਿਆ ਸੀਗਾ। ਪਰਮਾਤਮਾ ਭੁੱਲ ਹੀ ਚੁੱਕਾ ਸੀ, ਆਪਣੇ ਹਰ ਸਮੇਂ ਪੂਜਾ ਕਰਾਉਣ ਦੇ ਵਿੱਚ ਲੱਗ ਚੁੱਕੇ ਸਨ। ਤੋ ਇਸ ਲਈ ਮਹਾਰਾਜ ਸਾਹਿਬ ਜੀ ਨੇ ਉਚਾਰਨ ਕੀਤਾ, ਮੈਂ ਸਭ ਸਿਗਾਰ ਬਣਾਇਆ ਅਮਾਲੀ। हे ਅੰਮਾਵਤ ਮਹਾਤਮਾ ਰੂਪ ਸਖੀ, ਮੈਂ ਸਾਰੇ ਸ਼ਿੰਗਾਰ ਵੀ ਆਪਣੇ ਜੀਵਨ ਦੇ ਵਿੱਚ ਬਣਾ ਕੇ ਦੇਖ ਲਏ ਸਨ, ਬਿਨ ਪਿਰ ਕਾਮ ਨਾ ਆਏ। ਪਰ ਪਰਮੇਸ਼ਰ ਦੀ ਪਤੀ ਦੇ ਨਾਲ ਮਿਲਾਪ ਹੋਣੇ ਤੋਂ ਬਿਨਾਂ
ਕੋਈ ਵੀ ਸਾਧਨ ਮੇਰੇ ਕੰਮ ਨਹੀਂ ਆਇਆ। ਜਿੰਨੇ ਵੀ ਸਾਧਨ ਕੀਤੇ, ਭਾਵੇਂ ਤਪ ਸਾਧਨਾ ਦਾ, ਭਾਵੇਂ ਯੋਗਾ ਅਭਿਆਸ ਦਾ, ਹੋਰ ਵੀ ਭਾਵੇਂ ਕਿੰਨੇ ਕਿੰਨੇ ਸਾਧਨਾ ਕੀਤੀਆਂ ਨੇ, ਪਰ ਵਾਹਿਗੁਰੂ ਦੀ ਪ੍ਰਾਪਤੀ ਤੋਂ ਬਿਨਾਂ ਕੋਈ ਵੀ ਸਾਧਨ ਕੰਮ ਨਹੀਂ ਆਇਆ। ਕੰਮ ਆਉਂਦਾ ਵੀ ਨਹੀਂ। ਜਿੰਨੇ ਮਰਜ਼ੀ ਕੋਈ ਸ਼ਿੰਗਾਰ ਕਰ ਲਵੇ, ਕਿ ਉਹ ਸ਼ਿੰਗਾਰ ਮਿਲਨ ਕੈ ਤਾਈ, ਹਰ ਨਾ ਮਿਲੈ ਜਗ ਜੀਵਨ ਗੁਸਾਈ। ਜੇ ਪ੍ਰਤੱਖ ਵੀ ਸਾਧ ਸੰਗਤ ਜੀ ਸ਼ਿੰਗਾਰ ਕੀਤੇ ਹੁਣ ਤਨ ਦੇ ਉੱਪਰ, ਪਤੀ ਦੇ ਨਾਲ ਮਿਲਾਪ ਨਾ ਹੋਵੇ, ਕੀਤੇ ਹੋਏ ਸ਼ਿੰਗਾਰ ਵਿਅਰਥ ਚਲੇ ਜਾਂਦੇ ਹਨ। ਤਿਵੇਂ ਹੀ ਸਾਧਨਾ ਰੂਪੀ ਸ਼ਿੰਗਾਰ ਵੀ ਅਕਾਰਥ ਹੀ ਚਲੇ ਜਾਂਦੇ ਆ, ਜੇ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਨਾ ਹੋਵੇ। ਜਾ ਸਹਿਬਾਤ ਨਾ ਪੁੱਛਿਆ ਅਮਾਲੀ। ਇਹ ਅੰਮਾਵਤ ਮਹਾਤਮਾ ਰੂਪ ਸਖੀ, ਜੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਾਡੇ ਇੱਕ ਵੀ ਗੱਲ ਨਹੀਂ ਪੁੱਛਣਾ ਕੀਤੀ, ਭਾਵ ਸਾਡੇ ਨਾਲ ਪ੍ਰਤੱਖ ਸਾਖਸ਼ਾਤ ਰੂਪ ਹੋ ਕਰਕੇ ਇੱਕ ਵੀ ਬਚਨ ਬਿਲਾਸ ਨਹੀਂ ਕੀਤਾ, ਇੰਨੇ ਸਾਧਨਾ ਰੂਪੀ ਸ਼ਿੰਗਾਰ ਵੀ ਭਾਵੇਂ ਤਨ ਤੇ ਬਣਾਏ ਸਨ, ਤਾ ਬਿਰਥਾ ਜੋਬਨ ਸਭ ਜਾਏ। ਤਾਂ ਮੇਰਾ ਤਾਂ ਜਿਹੜਾ ਜੋਬਨ ਜਵਾਨੀ ਦੀ ਅਵਸਥਾ ਹੈ ਵਿਅਰਥ ਹੀ ਚਲੀ ਜਾਵੇਗੀ। ਇੱਕ ਵੀ ਜੇ ਪ੍ਰਮਾਤਮਾ ਦੇ ਨਾਲ, ਪਰਮੇਸ਼ਰ ਨੇ ਸਾਡੇ ਨਾਲ ਕੋਈ ਬਚਨ ਵੀ ਨਾ ਕੀਤਾ, ਸਾਡੇ ਸਾਖਸ਼ਾਤ ਰੂਪ ਹੋ ਕਰਕੇ ਦੀਦਾਰ ਨਹੀਂ ਬਖਸ਼ਿਸ਼ ਕੀਤੇ, ਤਾਂ ਬਿਰਥਾ ਜੋਬਨ ਸਭ ਜਾਏ। ਜੋਬਨ ਜਿਹੜੀ ਜਵਾਨੀ ਦੀ ਅਵਸਥਾ ਹੈ, ਜਿਹੜਾ ਪਰਮੇਸ਼ਰ ਦੇ ਨਾਲ ਮਿਲਣ ਦੀ ਸ਼ੌਂਕ ਅਵਸਥਾ ਹੈ ਨਾ, ਇਹ ਸਾਧ ਸੰਗਤ ਜੀ ਜੋਬਨ ਅਵਸਥਾ ਮੰਨੀ ਗਈ ਹੈ ਪਰਮਾਤਮਾ ਦੇ ਨਾਲ ਮਿਲਣੇ ਦੀ। ਮਹਾਰਾਜ ਸੱਚੇ ਪਾਤਸ਼ਾਹ ਜੀ ਜੀਵ ਰੂਪ ਸਖੀ ਦੁਆਰਾ ਬੇਨਤੀ ਕਰਦੇ ਨੇ, ਮਹਾਰਾਜ हे ਅੰਮਾਵਤ ਮਹਾਤਮਾ ਰੂਪ ਸਖੀ, ਮੇਰੀ ਸ਼ੌਂਕ ਅਵਸਥਾ ਰੂਪੀ ਜਵਾਨੀ ਦੀ ਅਵਸਥਾ ਅਕਾਰਿਤ ਹੀ ਚਲੀ ਜਾਵੇਗੀ, ਜੇ ਪਰਮੇਸ਼ਰ ਦੇ ਨਾਲ ਮੇਰਾ ਮਿਲਾਪ ਨਾ ਹੋਇਆ। ਧਨ ਧਨ ਤੇ ਸੁਹਾਗਣੀ ਅਮਾਲੀ। हे ਅੰਮਾਵਤ ਮਹਾਤਮਾ ਰੂਪ ਸਖੀ, ਉਹ ਜੀਵ ਰੂਪ ਸਖੀਆਂ ਸੁਹਾਗਣਾ ਧਨਤਾ ਦੇ ਯੋਗ ਹਨ। ਮਨ ਕਰਕੇ, ਬਾਣੀ ਕਰਕੇ, ਸਰੀਰ ਕਰਕੇ ਧਨ ਹਨ। ਜੈਨ ਸਹੋ ਰਹਿਆ ਸਮਾਏ। ਜਿਨ੍ਹਾਂ ਦੇ ਨਾਲ ਹੀ ਸਹੋ ਪਰਮੇਸ਼ਰ ਹਰ ਸਮੇਂ ਸਮਾਇਆ ਰਹਿੰਦਾ ਹੈ। ਜਿਨ੍ਹਾਂ ਮਹਾਤਮਾ ਰੂਪ ਸਖੀਆਂ ਸੁਹਾਗਣਾ ਦੇ ਨਾਲ ਹੀ ਹਰ ਸਮੇਂ ਪਰਮਾਤਮਾ ਮਿਲਿਆ ਰਹਿੰਦਾ ਹੈ। ਕਦੇ ਵੀ ਉਹਨਾਂ ਤੋਂ ਦੂਰ ਨਹੀਂ ਹੁੰਦਾ, ਕਦੇ ਵੀ ਉਹਨਾਂ ਤੋਂ ਓਹਲੇ ਨਹੀਂ ਹੁੰਦਾ। ਹਰ ਸਮੇਂ ਉਹਨਾਂ ਨੂੰ ਸਾਖਸ਼ਾਤ ਪ੍ਰਤੱਖ ਰੂਪ ਦੇ ਵਿੱਚ, ਪ੍ਰਗਟ ਰੂਪ ਦੇ ਵਿੱਚ ਹੋ ਕਰਕੇ ਰਹਿੰਦਾ ਹੈ। ਕਦੇ ਵੀ ਮਹਾਰਾਜ ਕਹਿੰਦੇ ਉਹਨਾਂ ਮਹਾਤਮਾ ਰੂਪ ਸਖੀਆਂ ਤੋਂ ਰੱਬ ਓਹਲੇ ਨਹੀਂ ਹੁੰਦਾ। ਉਹ ਸਭ ਥਾਵਾਂ ਤੇ ਸਰਬ ਜੀਵਾਂ ਦੇ ਅੰਦਰ ਇੱਕ ਪਰਮਾਤਮਾ ਦਾ ਹੀ ਰੂਪ ਦੇਖਦੇ ਹਨ। ਹਾਉ ਵਾਰਿਆ ਤਿਨ ਸੁਹਾਗਣੀ ਅਮਾਲੀ। हे ਮਹਾਤਮਾ ਰੂਪ ਸਖੀ, ਮੈਂ ਉਹਨਾਂ ਤੋਂ ਵਾਰਨੇ ਜਾਂਦੀ ਹਾਂ, ਉਹਨਾਂ ਤੋਂ ਮੈਂ ਕੁਰਬਾਨ ਜਾਂਦੀ ਹਾਂ। ਤਿਨ ਕੇ ਧੋਵਾ ਸਦ ਪਾਏ। ਜਿਨ੍ਹਾਂ ਸੁਹਾਗਣੀਆਂ ਮਹਾਤਮਾ ਰੂਪ ਸੁਹਾਗਵਤੀਆਂ ਨੇ ਪਰਮੇਸ਼ਰ ਨੂੰ ਪਾ ਲਿਆ, ਉਹਨਾਂ ਸੁਹਾਗਣਾ ਮਹਾਤਮਾ ਸਤਿਪੁਰਸ਼ਾਂ ਭਗਤਾਂ ਗੁਰਮੁਖਾਂ ਰੂਪ ਸਖੀਆਂ ਦੇ ਚਰਨਾਂ ਨੂੰ ਧੋਂਦੀ ਹਾਂ। ਉਹਨਾਂ ਦੇ ਚਰਨ ਧੋਣ ਦੀ ਮੈਂ ਸੇਵਾ ਕਰਦੀ ਹਾਂ। ਜਚਰ ਦੂਜਾ ਭਰਮ ਸਾ ਅਮਾਲੀ। ਸਾਧ ਸੰਗਤ ਜੀ, ਅਖੀਰਲੀ ਸ਼ਬਦ ਦੀ ਜੋ ਅਖੀਰਲੀ ਪੌੜੀ ਹੈ ਨਾ, ਇਹਦੇ ਵਿੱਚ ਹੁਣ ਮਹਾਰਾਜ ਪ੍ਰਾਪਤੀ ਦੱਸਦੇ ਆ, ਕਿਵੇਂ ਉਸ ਪਰਮੇਸ਼ਰ ਦੇ ਨਾਲ ਮਿਲਿਆ ਜਾਂਦਾ ਹੈ, ਕਿਵੇਂ ਪਰਮਾਤਮਾ ਪਤੀ ਪਰਮੇਸ਼ਰ ਦੇ ਨਾਲ ਮਿਲਾਪ ਕੀਤਾ ਜਾ ਸਕਦਾ ਹੈ। ਸਤਿਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਫਰਮਾਉਂਦੇ ਹਨ, ਜਚਰ ਦੂਜਾ ਭਰਮ ਸਾ ਅਮਾਲੀ। हे ਮਹਾਤਮਾ ਰੂਪ ਸਖੀ, ਜਦੋਂ ਤੱਕ ਮੇਰੇ ਅੰਦਰ ਦੂਜਾ ਭਾਵ ਦਵੇਸ਼ ਭਾਵਨਾ ਸੀ, ਦਵੇਸ਼ ਭਾਵਨਾ ਵਿੱਚ ਲੱਗਣੇ ਕਰਕੇ ਮਨ ਦੇ ਅੰਦਰ ਭਰਮ ਸੀਗਾ, ਮਰ ਦੇ ਭਰਮ ਰੂਪੀ ਪੜਦਾ ਪਿਆ ਸੀ। ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਤਿਚਰ ਉਦੋਂ ਤੱਕ ਮੈਂ ਪਰਮੇਸ਼ਰ ਨੂੰ ਦੂਰ ਹੀ ਜਾਣਨਾ ਕੀਤਾ, ਜਦੋਂ ਤੱਕ ਮਰ ਦੇ ਭਰਮ ਦਾ ਪੜਦਾ ਪਿਆ ਹੋਇਆ ਸੀ। ਮਰ ਦੇ ਭਰਮ ਦਾ ਪੜਦਾ ਪੈਣੇ ਕਰਕੇ ਸੰਸਾਰ ਦੇ ਜਿਤਨੇ ਵੀ ਜੀਵ ਹਨ, ਧਨ ਪਦਾਰਥ ਹਨ, ਇਹ ਤਾਂ ਸੱਚੇ ਪ੍ਰਤੀਤ ਹੁੰਦੇ ਸੀ, ਪਰ ਪਰਮਾਤਮਾ ਤੇ ਭਰੋਸਾ ਨਹੀਂ ਸੀ ਵੱਜਦਾ ਕਿ ਪਰਮਾਤਮਾ ਸੱਚਾ ਹੈ। ਪਰਮੇਸ਼ਰ ਸਰਬ ਵਿਆਪਕ ਹੈ, ਸਭ ਥਾਵਾਂ ਤੇ ਮੈਨੂੰ ਦੇਖਦਾ ਹੈ, ਸਰਬ ਥਾਵਾਂ ਤੇ ਮੈਨੂੰ ਸੁਣਦਾ ਹੈ। ਉਹ ਪਰਮਾਤਮਾ ਸਰਬ ਵਿਆਪਕ ਹੈ। ਜਦੋਂ ਤੱਕ ਮਰ ਤੇ ਭਰਮ ਦਾ ਪੜਦਾ ਪਿਆ ਸੀ, ਉਦੋਂ ਤੱਕ ਮਹਾਰਾਜ ਸਾਹਿਬ ਜੀ ਕਹਿੰਦੇ, ਤਿਚਰ ਮੈਂ ਜਾਣਿਆ ਪ੍ਰਭ ਦੂਰੇ। ਉਦੋਂ ਤੱਕ ਪਰਮਾਤਮਾ ਨੂੰ ਦੂਰ ਹੀ ਜਾਣਨਾ ਕੀਤਾ, ਤੇ ਜਦੋਂ ਤੱਕ ਪਰਮੇਸ਼ਰ ਨੂੰ ਇਹ ਜੀਵ ਦੂਰ ਜਾਣਦਾ ਹੈ, ਸਾਧ ਸੰਗਤ ਜੀ, ਉਦੋਂ ਤੱਕ ਇਹ ਜੀਵ ਪਾਪ ਕਰਮ ਕਰਦਾ ਜਾਂ ਪਾਪ ਚਿਤਵਦਾ ਰਹਿੰਦਾ ਹੈ।
ਝੂਠ ਬੋਲਦਾ ਹੈ, ਚੋਰੀਆਂ ਕਰਦਾ ਹੈ, ਉਦੋਂ ਤੱਕ ਹੀ ਕਰਦਾ ਜਦੋਂ ਤੱਕ ਰੱਬ ਦਾ ਡਰ ਨਹੀਂ ਹੁੰਦਾ। ਜਦੋਂ ਪਰਮੇਸ਼ਰ ਦਾ ਭੈ ਹਿਰਦੇ ਅੰਦਰ ਪੈਦਾ ਹੁੰਦਾ ਹੈ, ਫਿਰ ਨਹੀਂ ਸਾਧ ਸੰਗਤ ਜੀ ਪਾਪ ਕਰਮ ਕਰਦਾ ਜਾਂ ਪਾਪ ਚਿਤਵਦਾ, ਫਿਰ ਨਹੀਂ ਕਦੇ ਵੀ ਮਹਾਰਾਜ ਸਾਹਿਬ ਜੀ ਕਹਿੰਦੇ ਝੂਠ ਬੋਲਦਾ। ਫਿਰ ਰੱਬ ਦਾ ਡਰ ਹੁੰਦਾ ਹੈ ਕਿ ਜੇ ਮੈਂ ਕਿਸੇ ਬੰਦੇ ਤੋਂ ਉਹਲਾ ਰੱਖ ਲਊਂਗਾ, ਝੂਠ ਬੋਲਾਂਗਾ, ਪਰਮਾਤਮਾ ਤਾਂ ਮੈਨੂੰ ਦੇਖਦਾ ਪਿਆ, ਉਹ ਪਰਮੇਸ਼ਰ ਤਾਂ ਮੈਨੂੰ ਹਰ ਸਮੇਂ ਸੁਣਦਾ ਹੀ ਹੈ ਨਾ। ਫਿਰ ਜੀਵ ਦੇ ਹਿਰਦੇ ਅੰਦਰ ਡਰ ਪੈਦਾ ਹੁੰਦਾ ਹੈ। ਤਾਂ ਹਜ਼ੂਰ ਕਹਿੰਦੇ ਉਦੋਂ ਤੱਕ ਨਾ ਡਰ ਪੈਦਾ ਹੁੰਦਾ ਹੈ, ਨਾ ਰੱਬ ਨੇੜੇ ਭਰੋਸਾ ਹੁੰਦਾ ਕਿ ਪਰਮਾਤਮਾ ਮੇਰੇ ਨੇੜੇ ਵਸਦਾ, ਮੇਰੇ ਅੰਦਰ ਹੀ ਬੈਠਾ ਹੋਇਆ ਹੈ, ਜਦੋਂ ਤੱਕ ਮਨ ਤੇ ਭਰਮ ਰੂਪੀ ਪੜਦਾ ਪਿਆ ਰਹਿੰਦਾ ਹੈ। ਜਾ ਮਿਲਿਆ ਪੂਰਾ ਸਤਿਗੁਰੂ ਅਮਾਲੀ, ਇਹ ਮਹਾਤਮਾ ਰੂਪ ਸਖੀ ਜਦੋਂ ਪੂਰੇ ਸਤਿਗੁਰੂ ਜੀ ਦੇ ਨਾਲ ਮਿਲੀ ਤਾ ਆਸਾ ਮਨਸਾ ਸਭ ਪੂਰੇ। ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ ਮਨ ਦੀਆਂ ਸਭ ਇੱਛਾਵਾਂ ਪੂਰੀਆਂ ਕਰਨ ਵਾਲਾ, ਲੰਬੇਰੇ ਸਮੇਂ ਤੋਂ ਜਿਸ ਪਰਮੇਸ਼ਰ ਦੇ ਨਾਲ ਮਿਲਣ ਦੀ ਮੈਂ ਆਸ ਲਾਈ ਸੀ ਨਾ, ਮਹਾਰਾਜ ਕਹਿੰਦੇ ਪੂਰਨ ਹੋ ਗਈ। ਉਹ ਆਸ ਪੁੱਜ ਗਈ ਹੈ ਪੂਰੇ ਸਤਿਗੁਰੂ ਜੀ ਦੇ ਨਾਲ ਮਿਲਣੇ ਕਰਕੇ। ਮਹਾਰਾਜ ਸਾਹਿਬ ਜੀ ਨੇ ਕਿਰਪਾ ਕੀਤੀ, ਮਤ ਤੋਂ ਭਰਮ ਦਾ ਪਰਦਾ ਕੱਟ ਦਿੱਤਾ ਹੈ ਔਰ ਹਿਰਦੇ ਦੀ ਅਡੋਲਤਾ ਬਣਾ ਦਿੱਤੀ ਹੈ, ਹਿਰਦੇ ਅੰਦਰ ਗਿਆਨ ਦਾ ਪ੍ਰਕਾਸ਼ ਕਰ ਦਿੱਤਾ ਹੈ। ਤਾਂ ਸਮਝ ਪਈ ਹੈ ਕਿ ਅਸਲ ਦੇ ਵਿੱਚ ਸੰਸਾਰ ਝੂਠਾ ਸੀ, ਪਰਮਾਤਮਾ ਸੱਚਾ ਸੀ। ਮਨ ਦੇ ਭਰਮ ਦਾ ਪਰਦਾ ਪੈਣੇ ਕਰਕੇ ਰੱਬ ਤੇ ਸ਼ੱਕ ਕਰਦਾ ਹੈ ਔਰ ਸੰਸਾਰ ਨੂੰ ਸੱਚਾ ਮੰਨਦਾ ਹੈ, ਪਰ ਜਦੋਂ ਸੋਝੀ ਆ ਜਾਂਦੀ ਹੈ ਫਿਰ ਪਰਮਾਤਮਾ ਨੂੰ ਸੱਚਾ ਮੰਨਦਾ ਹੈ। ਸੰਸਾਰ ਨੂੰ ਫਿਰ ਸੁਪਨੇ ਦੀ ਤਰ੍ਹਾਂ ਜਾਣਦਾ, ਜਿਉਂ ਸੁਪਨਾ ਆਰ ਪੇਖਣਾ ਤੈਸੇ ਜਗ ਕਉ ਜਾਨ। ਮਹਾਰਾਜ ਸਤਿਗੁਰੂ ਅਰਜਨ ਦੇਵ ਸਾਹਿਬ ਪਾਤਸ਼ਾਹ ਜੀ ਉਚਾਰਨ ਕਰ ਰਹੇ ਹੈ, ਜਾਂ ਮਿਲਿਆ ਪੂਰਾ ਸਤਿਗੁਰੂ ਅਮਾਲੀ ਤਾਂ ਆਸਾ ਮਨਸਾ ਸਭ ਪੂਰੇ। ਸਭ ਮਨਸਾਵਾਂ ਇੱਛਾਵਾਂ ਨੂੰ ਪੂਰੀਆਂ ਕਰਨ ਵਾਲਾ, ਸਭ ਆਸਾਵਾਂ ਨੂੰ ਪੂਰੀਆਂ ਕਰਨ ਵਾਲਾ ਪਰਮੇਸ਼ਰ ਮਿਲ ਗਿਆ ਹੈ। ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਇਹ ਮਹਾਤਮਾ ਰੂਪ ਸਖੀ ਸਾਰਿਆਂ ਸੁੱਖਾਂ ਤੋਂ ਸ਼੍ਰੋਮਣੀ ਸੁਖ ਬਖਸ਼ਿਸ਼ ਕਰਨ ਵਾਲਾ, ਆਪਣੇ ਸਰੂਪ ਦਾ ਸੁਖ, ਆਪਣੇ ਬ੍ਰਹਮਾਨੰਦ ਸਰੂਪ ਦਾ ਆਨੰਦ ਬਖਸ਼ਿਸ਼ ਕਰਨ ਵਾਲਾ ਜੋ ਪਰਮੇਸ਼ਰ ਹੈ ਉਸ ਨੂੰ ਪਾਇਆ ਹੈ। ਫਿਰ ਸਰਬ ਰਹਿਆ ਭਰ ਪੂਰੇ, ਜਿਹੜਾ ਫਿਰ ਮੇਰਾ ਮਾਲਕ ਪਤੀ ਪਰਮੇਸ਼ਰ ਸਰਬ ਥਾਵਾਂ ਤੇ ਪਰਿਪੂਰਵਕ ਹੋ ਰਿਹਾ ਹੈ। ਕੋਈ ਵੀ ਐਸੀ ਜਗ੍ਹਾ, ਕੋਈ ਅਸਥਾਨ ਨਹੀਂ ਜਿੱਥੇ ਪ੍ਰਮਾਤਮਾ ਨਾ ਹੋਵੇ। ਉਹ ਪਰਮੇਸ਼ਰ ਸਰਬ ਵਿਆਪਕ ਹੈ, ਸਭ ਥਾਵਾਂ ਤੇ ਵਰਤ ਰਿਹਾ ਹੈ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ। ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਸਮਾਪਤੀ ਦੀਆਂ ਪੰਕਤੀਆਂ ਵਿੱਚ ਉਚਾਰਨ ਕਰ ਰਹੇ ਨੇ। ਹਜੂਰ ਕਹਿੰਦੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਜੀ ਦੇ ਸਰੂਪਾ ਆਨੰਦ ਨੂੰ ਨਾ ਮਹਾਤਮਾ ਰੂਪ ਸਖੀਆਂ ਨੇ ਮਾਣਿਆ ਹੈ, ਜਾਂ ਫਿਰ ਜੀਵ ਰੂਪ ਸਖੀ ਜਿਵੇਂ ਬੇਨਤੀ ਕਰ ਰਹੀ ਹੈ, ਜਨ ਨਾਨਕ ਹਰ ਰੰਗ ਮਾਣਿਆ ਅਮਾਲੀ। ਹੇ ਅੰਮਾਵਤ ਮਹਾਤਮਾ ਰੂਪ ਸਖੀ, ਮੈਂ ਉਦੋਂ ਉਸ ਵਾਹਿਗੁਰੂ ਜੀ ਦੇ ਸਰੂਪ ਦਾ ਆਨੰਦ ਮਾਣਿਆ ਹੈ। ਗੁਰ ਸਤਿਗੁਰ ਕਹਿ ਲਗ ਪੈਰੇ, ਜਦੋਂ ਪੂਜਨੀਕ ਮਹਾਰਾਜ ਸਾਹਿਬ ਜੀ ਦੇ ਚਰਨੀ ਲੱਗਣਾ ਕੀਤਾ, ਜਦੋਂ ਮਨ ਬਾਣੀ ਸਰੀਰ ਕਰਕੇ ਗੁਰੂ ਵਾਲੀ ਬਣੀ ਆ ਨਾ, ਤਾਂ ਹੀ ਉਸ ਪਰਮਾਤਮਾ ਦੇ ਸਰੂਪ ਦਾ ਆਨੰਦ ਮਾਣਿਆ ਹੈ। ਸਾਧ ਸੰਗਤ ਜੀ, ਗਰੀਬ ਨਵਾਜ ਸਤਿਗੁਰੂ ਜੀ ਨੇ ਸ਼ਬਦ ਦੇ ਅੰਦਰ ਜੋ ਸਮੁੱਚਾ ਭਾਵ ਬਖਸ਼ਿਸ਼ ਕੀਤਾ ਹੈ ਨਾ, ਉਪਦੇਸ਼ ਦਿੱਤਾ ਹੈ, ਉਹ ਇਹੋ ਹੀ ਹੈ ਕਿ ਪੂਰੇ ਸਤਿਗੁਰੂ ਜੀ ਤੋਂ ਬਿਨਾਂ ਕਦੇ ਪ੍ਰਮਾਤਮਾ ਦੇ ਨਾਲ ਮਿਲਿਆ ਨਹੀਂ ਜਾ ਸਕਦਾ। ਮਹਾਰਾਜ ਸਾਹਿਬ ਜੀ ਦੇ ਉਪਦੇਸ਼ ਦੁਆਰਾ ਹੀ ਜੀਵ ਸਹੀ ਰਸਤੇ ਤੇ ਚੱਲ ਕੇ ਉਸ ਪ੍ਰਮਾਤਮਾ ਦੀ ਵਾਹਿਗੁਰੂ ਦੀ ਪ੍ਰਾਪਤੀ ਰੂਪ ਮੰਜ਼ਿਲ ਤੇ ਪਹੁੰਚ ਸਕਦਾ ਹੈ, ਪਰਮੇਸ਼ਰ ਨੂੰ ਪਾ ਸਕਦਾ ਹੈ। ਸਤਿਗੁਰਾਂ ਤੋਂ ਬਿਨਾਂ ਜੀਵ ਦੇ ਜੀਵਨ ਦੇ ਅੰਦਰ ਗਾੜਾ ਅਗਿਆਨ ਦਾ ਹਨੇਰਾ ਹੀ ਛਾਇਆ ਹੋਇਆ ਹੈ। ਹੱਥ ਪਸਾਰਿਆ ਵੀ ਨਜ਼ਰ ਨਹੀਂ ਆਉਂਦਾ। ਗੁਰ ਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ। ਤੇ ਜਿਸ ਜੀਵ ਨੂੰ ਸਮਝ ਨਾ ਪਵੇ, ਉਹ ਸਾਧ ਸੰਗਤ ਜੀ ਆਪਣਾ ਜਿਹੜਾ ਸਮਾਂ ਹੈ ਨਾ ਜ਼ਿੰਦਗੀ ਦਾ, ਉਹ ਫਿਰ ਭੁਲੇਖਿਆਂ ਵਿੱਚ ਪੈ ਕੇ ਹੀ ਲੰਘਾਉਂਦਾ ਰਹਿੰਦਾ ਹੈ। ਬਾਰ-ਬਾਰ ਭਰਮਾਂ ਵਿੱਚ ਪੈ ਕੇ ਕਦੇ ਕਿਸੇ ਪਾਸੇ ਕਦੇ ਕਿਸੇ ਪਾਸੇ ਭਟਕ ਕਰਕੇ ਹੀ ਸਮਾਂ ਲੰਘਾ ਦਿੰਦਾ ਹੈ। ਪਰ ਜਦੋਂ ਸਮਝ ਪੈਂਦੀ ਹੈ ਫਿਰ ਸਮਾਂ ਨਹੀਂ ਅਜਾਈਂ ਗੁਜ਼ਾਉਂਦਾ। ਫਿਰ ਨਹੀਂ ਕਦੇ ਵੀ ਸਾਧ ਸੰਗਤ ਜੀ ਆਪਣੇ ਸਮੇਂ ਨੂੰ ਅਕਾਰਥ ਬਤੀਤ ਹੋਣ ਦਿੰਦਾ, ਫਿਰ ਸਮੇਂ ਨੂੰ ਸਫਲਿਆਂ ਕਰਦਾ ਭਜਨ ਬੰਦਗੀ ਕਰਕੇ। ਮਹਾਰਾਜ ਸਾਹਿਬ ਜੀ ਦੇ ਦੱਸੇ ਹੋਏ ਮਾਰਗ ਤੇ ਫਿਰ ਚੱਲਦਾ ਹੈ ਕਾਹਲੀ ਦੇ ਨਾਲ ਕਿ ਮਹਾਰਾਜ ਗਰੀਬ ਨਵਾਜ ਸਤਿਗੁਰੂ ਜੀ ਹੁਣ ਜੀਵਨ ਦੇ ਅੰਦਰ ਆਪ ਨੇ ਕਿਰਪਾ ਕੀਤੀ, ਸੋਝੀ ਬਖਸ਼ੀ ਹੈ।
ਫਿਰ ਕਿਸੇ ਪਾਸੇ ਧਿਆਨ ਨਹੀਂ ਦਿੰਦਾ। ਜਦੋਂ ਪਤਾ ਲੱਗ ਜਾਂਦਾ ਕਿ ਇਸੇ ਰਸਤੇ ਤੇ ਹੀ ਚੱਲਣ ਦੇ ਨਾਲ ਮੈਨੂੰ ਪ੍ਰਾਪਤੀ ਹੋਣ ਵਾਲੀ ਹੈ, ਪੂਰੇ ਸਤਿਗੁਰਾਂ ਦੀ ਕਿਰਪਾ ਦੁਆਰਾ ਜੀਵ ਰੂਪ ਸਖੀ ਨੇ ਵਾਹਿਗੁਰੂ ਦੇ ਸਰੂਪ ਦਾ ਆਨੰਦ ਮਾਣਿਆ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਕਿਰਪਾ ਕਰਨ, ਪਾਵਨ ਉਪਦੇਸ਼ ਸਾਡੇ ਹਿਰਦਿਆਂ ਵਿੱਚ ਵਸ ਜਾਵੇ। ਗੁਰੂ ਬਚਨਾਂ ਦੀ ਕਮਾਈ ਕਰਕੇ ਜੀਵਨ ਸਫਲਾ ਬਣਾ ਸਕੀਏ। ਗੁਰਬਾਣੀ ਦੀ ਵਿਚਾਰ ਕਰਦਿਆਂ ਤੋਂ ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਸੰਗਤ ਬਖਸ਼ਣਹਾਰ ਹੋ। ਅਗਾਹ ਵਾਸਤੇ ਅਸੀਸ ਪਿਆਰ ਬਖਸ਼ਿਸ਼ ਕਰਨਾ ਜੀ। ਦੇਹੋ ਸੱਜਣ ਅਸੀਸੜੀਆ, ਜਿਉ ਹੋਵੈ ਸਾਹਿਬ ਸਿਓ ਮੇਲਾ। ਮੈਂ ਸਰਬ ਸੁਖਾ ਸੁਖ ਪਾਇਆ ਅਮਾਲੀ, ਫਿਰ ਸਰਬ ਰਹਿਆ ਭਰਪੂਰੇ। ਜਨ ਨਾਨਕ ਹਰ ਰੰਗ ਮਾਣਿਆ ਅਮਾਲੀ, ਗੁਰ ਸਤਿਗੁਰ ਕੈ ਲਗ ਪੈਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।